ਤੇ ਜਾਲਾ ਮੁੰਡੇ ਦੀ ਸਾਲਗਿਰਾ ਘਬਾਰੇ ਹੈ ਨਹੀਂ ਤੇ ਲੈਣ ਸਿਰ ਚੱਕੀ ਦੁੰਬੇ ਪਰਾਂ ਨੂੰ ਮੂੰਹ ਕਰਕੇ ਲੈ ਸਾਦਾ ਦੁੰਬਾ ਲੈ ਕੇ ਨਾ ਤੇ ਉਹਦੇ ਪਿੱਛੇ ਗੁੰਨਿਆ ਆਟਾ ਲਾ ਕੇ ਉਹਨੂੰ ਚੱਕੀ ਦੁੰਬਾ ਚੱਕੀ ਦੁੰਬਾ ਲਾਇਆ ਤੇ ਐਵੇਂ ਕਹੀ ਜਾਂਦੇ ਤੇ ਘਰਦਿਆਂ ਨੇ ਸਿਰ ਨਹੀਂ ਸਹੀ ਬਣਾਇਆ। ਚੱਕੀ ਤੁਮੇ ਦੇ ਪਿੱਛੇ ਲਾਇਆ ਹੋਇਆ FDK 17 अस्सलाम वालेकुम, ईद मुबारक, ईद मुबारक, ईद मुबारक, ईद मुबारक, ईद मुबारक, ईद मुबारक, ईद 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 अस्सलाम वालेकुम नाज़रीन, टी टाइम में खुश आमदीद। आपको बहुत बहुत बड़ी ईद मुबारक हो नाज़रीन। क्या ईद पढ़ के आया हैं? कैसी मैनू डर है मैं हाँ कहना कि ना कहना। मैं ईद पढ़ के आया। ओ यार लगा कुछ, किसी ने पूछ ला यार, किसी ने पूछ ला। ओ भाई ਟਿਸ਼ੂ ਲੱਗਾ ਕਿ ਜ਼ਖਮ ਹੋਇਆ ਸੀ ਛਿਲਤਰ ਵਾਸਤਾ जी जख्म अच्छा वो जख्म सी ओदी अच्छा मैं क्या कोई धागा लगा, मैं फुटन लगा सी। ਵਾਈਟ ਵਾਈਟ एडी नहीं यार, मैं कोई अल्लाह माफी दवे कोई तलवार नहीं मार देती। ताजी मैं तकलीफ दे देना छिलने आ। ਚਲੋ 1 ਮਹੀਨੇ ਦੀ ਹੋਰ ਦਿਮਾਗ ਤਨਖਾਹ ਵਾ ਖੈਰ 1 ਮਹੀਨੇ ਦੀ ਤਨਖਾਹ ਹੋਰ ਕੋਈ ਨਹੀਂ ਕਰਨੀ मैं हुण बोलांगा कितना यार। ਕਰ ਲੈ ਛੁੱਟੀਆਂ ਕਰ ਲੈ ਕਿਤੇ ਭੀੜ ਕੱਢ ਲੈ ਇੰਜ ਕਰਕੇ। ਛੁੱਟੀਆਂ ਭਾਈ ਬਸ ਜੀ ਈਦ ਤੋਂ ਬਾਅਦ ओ भाई ਇੱਥੇ ਮੈਂ ਕੀਤਾ ਹਾਂ मैं की बस उस्ताद जी तुसी तकलीफ ही ओ बस का मैं शरले मारते अखां च ਉਹ ਭਾਈ ਦਰਦ ਤੁਰ ਪਈ ਆ ਕਿਤੇ ਰਾਕਟ ਲਾਂਚਰ ਮਾਰਤੀ ਆ। की करता मैं, उस्ताद जी ना करया करो। दिमाग खराब। राह दा मजाक हुंदा तुसी कोई नहीं। दातर बज गया थे दातर। लो जी नाज़रीन, कैसी गुजरी ईद ਆਹ हैं? ਸ਼ੁਰੂ ਹੋਈ ਹੈ ठहर जा यार, दस ओए होए ਠੀਕ ਹੈ ਉਹ ਭਾਈ ਕਹਿੰਦਾ ਮੈਂ ਸੁਰਈਤ ਪੜਨ ਗਿਆ, ਮੇਰੀ ਜੇਬ ਕੱਟੇਗੀ। ਓਹੋ ਆਓ ਜਿਹੜਾ ਦਿਓ ਯਾਰ ਦਿਓ ਐਵੇਂ ਵਾਈਟ ਸਲਵਾਰ ਕਮੀਜ਼ ਵਾਲਾ ਨਹੀਂ ਜਿਹੜਾ, ਉਹ ਕਹਿੰਦਾ ਜੀ ਸਾਈਡ ਵਾਲੀ ਜੇਬ ਹੀ ਕੱਟ ਦੇ ਕਿਸੇ ਹੈ। ਓਏ ਹੋਏ ਕੀ ਹੋਇਆ? ਉਹ ਕਹਿੰਦਾ ਟਾਈਮ ਹੀ ਲੰਘ ਗਿਆ ਸੀ, ਮੈਂ ਲੇਟ ਹੋ ਗਿਆ। ਬੁੱਢੀ ਨੇ ਕੱਪੜੇ ਹੀ ਨਹੀਂ ਇਸਤਰੀ ਕਰਕੇ ਤੇ ਜਦੋਂ ਮੈਂ ਪਹੁੰਚਿਆ ਈਦ ਹੋ ਗਈ। ਓਏ ਹੋਏ ਇੱਕ ਜਣਾ ਇਹ ਕਹਿ ਰਹੇ ਓਕੇ ਠੀਕ। ਉਹ ਮੌਲਵੀ ਸਾਹਿਬ ਕਹਿ ਰਹੇ ਕਿਤੇ ਭਾਈ ਮੈਂ ਤਾਂ ਸਵੇਰ ਟਾਈਮ ਸਿਰ ਗਿਆ, ਈਦ ਪੜ੍ਹ ਕੇ ਆ ਕੇ ਮੈਂ ਕੁਰਬਾਨੀ ਵੀ ਕੀਤੀ ਹੈ, ਸ਼ੁਕਰ ਅੱਲਾ ਦਾ। ਲੋ ਜੀ ਨਾਜ਼ਰੀਨ, ਸਾਡੇ ਨਾਲ ਮੁਦੱਸਰ ਸਾਹਿਬ ਕੈਸੀ ਗੁਜ਼ਰੀ ਈਦ ਹਾਂ ਜੀ ਛੋਟੀ ਜਿਹੀ ਕੋਈ ਤਾਂ ਨਾ ਕਰਿਓ। ਹੈ? ਛੋਟੀ ਜਿਹੀ ਤਾਂ ਨਾ ਕਰਿਓ ਫਿਰ ਸਾਡੇ ਨਾਲ। ਕੀ ਹਾਈ ਮੇਰੇ ਉਹਦੇ ਨੂੰ ਈਦ ਦਾ ਸ਼ੌਕ ਕਰਨੇ ਬਾਅਦ ਤੁਸੀਂ ਬਿਸਤਰੀ ਕੀਤੀ। ਉਹਲੇ ਤੱਕ ਬਿਸਤਰੀ ਹੋਣ ਡਈ। कल भी की थी। ਸਾਰਿਆਂ ਨੂੰ ਪੁੱਛ ਕੇ ਕੈਸੀ ਲੱਗੀ, ਬਾਅਦ ਚ ਕਹਿੰਦੇ ਅੱਜ ਤੇ ਈਦ ਹੈ ਹੀ। ਅੱਜ ਤੇ ਹੈ ਹੀ। ਦੇਖੋ ਉਹ ਬੇਵਕੂਫ ਨਹੀਂ ਗਏ, ਹਾਂਜੀ ਉਹ ਸਿਆਣੇ ਨੇ। ਉਹਨਾਂ ਨੂੰ ਪਤਾ ਵਾ ਕਿ ਅੱਜ ਇੱਕ ਮਿਸਾਲ ਈਦ ਦਾ ਦਿਨ ਆ, ਤੇ ਈਦ ਦੇ ਦਿਨ 'ਚ ਈਦ ਵਾਲੇ ਦਿਨ ਤੇ ਨਹੀਂ ਨਾ ਸਾਰੇ ਇਕੱਠੇ ਕੈਮਰਾਮੈਨ ਗਏ, ਲੋਕਾਂ ਨੇ ਆਪਣੇ ਘਰਾਂ। ਜ਼ਾਹਰੀ ਗੱਲ ਇਹਨਾਂ ਨੇ ਪਹਿਲੇ ਰਿਕਾਰਡ ਕੀਤਾ ਹੋਣਾ, ਹਾਂਜੀ ਹੈਨਾ? ਜ਼ਾਹਰੀ ਗੱਲ ਹੈ ਨਾ, सही गल। ਐਵੇਂ ਬੇਵਕੂਫ ਬਣਾਉਣਾ ਉਹਨਾਂ ਨੂੰ। ਲੇਕਿਨ ਗਿਆ ਕਿ ਮੌਕੇ ਨਾਲ ਮੌਕਾ ਮੈਚ ਵੀ ਤੇ ਕਰਨਾ ਨਾ। ਈਦ ਵਾਲੇ ਦਿਨ ਅਸੀਂ ਪ੍ਰੋਗਰਾਮ ਅਪਲੋਡ ਕਰਾਂਗੇ ਤੇ ਅਸੀਂ ਇਹ ਦੇਖਣਾ ਕਿ ਲੋਕੀ ਈਦ ਵਾਲੇ ਦਿਨ ਵੇਖ ਰਹੇ ਨੇ, ਤੇ ਅਸੀਂ ਇਹ ਨਹੀਂ ਕਹਿਣਾ ਕਿ ਵੀ ਨਾਜ਼ਰੀਨ ਈਦ ਤੋਂ 2 ਦਿਨ ਪਹਿਲੇ ਮੁਬਾਰਕ। सही गल बिल्कुल। ਮੁਬਾਰਕ ਹੀ ਕਹਿਣਾ ਅਸੀਂ ਈਦ ਮੁਬਾਰਕ ਹੀ ਕਹਿਣਾ ਨਾ, ਕਿਉਂਕਿ ਦੂਸਰਾ ਦਿਨ ਦੇਖ ਰਹੇ। ਲੇਕਿਨ ਸਾਰਿਆਂ ਨੂੰ ਪਤਾ ਵਾ ਕਿ ਰਿਕਾਰਡ ਜਿਹੜਾ ਹੋ ਰਿਹਾ ਨਾ, ਇਹ ਹੋ ਰਿਹਾ ਪਰਸੋਂ ਈਦ ਵਾਲੇ ਪਰਸੋਂ। लेकिन साडी ते ईद खराब कर दी ना छेड़ के तुसी। ਤੇਰੀ ਈਦ ਨਿਕਲੀ ਸੀ बस करिया ਕੱਲ ਈਦ ਤੇ ਸਨੀ ਪਲਾਸ ਲਾਇਆ ਸੀ ਤੂੰ। ਤੁਹਾਡੀ ਜ਼ਿਆਦਾਤਰ ਨਾ ਈਦ ਖਰਾਬ ਨਿਕਲਦੀ। सही गल है ना। भी यार छेड़ के की यार चंगा भला बैठा मैं भी खिंच के सारा यानी कि ਛੇੜ ਕੇ ਗੱਲ ਪਾ ਲਿਆ। ਉਹਨਾਂ ਨੇ ਕਿਹੜਾ ਬੋਟੀ ਕੱਢ ਲਈ ਇੱਥੋਂ ਯਾਰ। ਮੈਂ ਫਿਰ ਕਹਿਣਾ ਨਾ, ਜਦੋਂ ਓਵਰ ਐਕਟਿੰਗ ਕਰਦਾ ਤੇ ओवर एक्टिंग कर दी उस्ताद जी। चंगा भला मैं बैठा। ਓਵਰ ਐਕਟਿੰਗ ਹੀ ਆ। केड़ी ओवर एक्टिंग है? ਓਵਰ ਐਕਟਿੰਗ ਹੀ ਆ ਵੀ ਮੈਂ ਮਾੜਾ ਜਿਹਾ ਇੰਜ ਵੀ ਨਹੀਂ ਹਲੇ ਕੀਤਾ ਤੇ ਤੂੰ ਇੰਜ ਕਰਦੇ ਤੇ ਮੈਂ ਬੋਟੀ ਕੱਢ ਲਈ। ਜਿੱਦਾਂ ਟਾਂਕੇ ਉਤਰ ਗਏ ਯਾਰ। ਆਹੋ और तेन पता बस स्किन पॉलिश करानी पैनी है या क्रीम लगानी ਨਾਜ਼ੁਕ ਜਗ੍ਹਾ ਹੁੰਦੀ ਆ, ਹੁਣ ਹਾਂ, ਵੇਖ। ਹੁੰਦਾ ਪੱਠੇ ਖਿੱਚੇ ਜਾਂਦੇ ओ ਹੁਣ। देखो जिन्होंने तारीख पढ़ी है। ਉਹ ਲੈ ਤਰੀਕ ਉਹਨਾਂ ਨੇ ਕਿਹੜਾ ਸ਼ਹੀਨ ਮਜ਼ਾਲ ਮਾਰਤਾ ਤੇਰੇ। नाज़रीन, अच्छा भी सारे दसो कैसी गुजरनी है ईद? ਕੈਸੀ ਗੁਜ਼ਰਦੀ ਆ ਈਦ। अच्छा चलो दसो एक मिसाल आज ईद का पहला दिन आ,
ਤੇ ਕੀ ਕਰੋਗੇ ਤੁਸੀਂ ਪਹਿਲੇ ਦਿਨ? ਇੰਨੇ ਤਾਂ ਸਵੇਰ ਹੀ ਗੱਟ ਵਾਲੇ ਚੱਲ ਜਾਣਾ, ਕੀ ਕਰਨ? ਸਾਰੀ ਦਿਹਾੜੀ ਉੱਥੇ ਹੀ ਨਹਿਰ ਤੇ ਨਹਾਉਣ? ਨਾ ਕਿਸੇ ਪ੍ਰਾਹੁਣੇ ਨੂੰ ਮਿਲਣਾ, ਨਾ ਕੁਝ ਖਾਣਾ ਪੀਣਾ, ਨਹਿਰ ਤੇ ਸਾਰੀ ਦਿਹਾੜੀ। ਅੱਛਾ, ਕਈ ਐਸੇ ਬੰਦੇ ਹੁੰਦੇ ਨੇ ਵੱਡੀ ਤੇ ਜਿਹੜੇ ਪਬਲਿਕ ਡੀਲਿੰਗ ਜਾਂ ਲੇਡੀਜ਼ ਚੀਜ਼ਾਂ ਦਾ ਕੰਮ ਜਾਂ ਜੁੱਤੀਆਂ ਨੇ ਜਾਂ ਜਿਹੜੀ ਈਦ ਤੇ ਚੀਜ਼ਾਂ ਵਿਕਦੀਆਂ, ਜਿਹੜੇ ਸੁਬਾਹ ਈਦ ਪੜਨ ਤੋਂ 10 ਮਿੰਟ ਪਹਿਲੇ ਘਰ ਹੁੰਦੇ ਦੁਕਾਨ ਬੰਦ ਕਰਕੇ, ਉਹ ਈਦ ਪੜ ਕੇ ਆ ਕੇ ਨਾ ਕਹਿ ਦਿੰਦੇ ਆ ਬਈ ਇਸ ਕਮਰੇ 'ਚ ਕੋਈ ਨਾ ਹੋਵੇ, ਮੈਂ ਹੁਣ ਸੌਣ ਲੱਗਾ, ਬਿਲਕੁਲ ਤੇ ਬਿਲਕੁਲ ਕੋਈ ਨਾ ਹੋਵੇ, ਠੀਕ ਹੈ ਨਾ। ਉਹ ਸਾਰੀ ਦਿਹਾੜੀ ਉਹ ਅਕਸਰ ਲੋਕੀ ਸੁੱਤੇ ਰਹਿੰਦੇ। ਤੇ ਕਈ ਘਰਾਂ ਦੇ ਅੱਬੇ ਜਿਹੜੇ ਐਸੇ ਹੁੰਦੇ ਨੇ ਮਜ਼ੇਦਾਰ, ਉਹਨਾਂ ਨੇ ਪੂਰੇ ਸਾਲ ਦੇ ਵਿੱਚ 30-35 ਕੰਮ ਈਦ ਤੇ ਏਦਾਂ ਦੇ ਬੰਦੇ ਈਦ ਵਾਲੇ ਦਿਨ 에ਅਰ ਕੂਲਰ ਖੋਲ ਕੇ ਬੈਠੇ ਹੁੰਦੇ। ਉਹੀ ਕਹਿ ਰਹੇ ਨਾ। ਨਹੀਂ ਮੁੰਡਿਆਂ ਨੂੰ ਈਦ ਪੜ੍ਹਦੇ ਹੀ ਆਉਂਦੇ ਹੀ ਨਾਲ ਕੁਰਬਾਨੀ ਕਰ ਵੀ, ਕੁਰਬਾਨੀ ਤੋਂ ਫੌਰਨ ਬਾਅਦ ਧੋਤੀ ਬੰਨੀ ਹੁੰਦੀ ਆ, ਚਲ ਆ ਜਾ ਬਈ ਪੱਖੇ ਕਰੋ ਸਾਫ਼ ਸਾਰੇ। ਏਦਾਂ ਹੀ ਆ। ਮੁੰਡਿਆਂ ਦੇ ਯਾਰ ਬਾਹਰ ਖਲੋਤੇ ਹੁੰਦੇ, ਯਾਰ ਅੱਬੇ ਨੇ ਪੱਖੇ ਲਵਾ ਰਹੇ ਟਾਇਰ। ਇਦਾਂ ਦੇ ਮੁੰਡੇ ਨੂੰ ਈਦ ਵਾਲੇ ਦਿਨ ਰੱਬਾ ਕਹਿੰਦਾ ਛਾੜੇ ਥੱਲੇ 50 ਤੂੰ ਚੱਕੇ ਜਾਣਾ। ਕਿੱਥੋਂ? ਛਾੜੇ ਥੱਲੋਂ। ਔਰ ਛਾੜ ਛਾੜ ਥੱਲਿਓ ਅਲਮਾਰੀ ਦਾ 50। ਉਸਤਾਦ ਜੀ ਦੋਸਤ ਦੇ ਅੱਬੇ ਨੇ ਨਾ ਘਰ ਚ ਕਿਹਾ ਯਾਰ ਤੂੰ ਕੰਮ ਕਰਨੇ, ਦੋਸਤ ਦਾ ਫੋਨ ਹੈ ਕਹਿੰਦਾ ਕੀ ਕਰਨ ਨੇ, ਆਖਦਾ ਯਾਰ ਅੱਬੇ ਨੇ ਕੰਮ ਤੇ ਲਾਇਆ, ਕਹਿੰਦਾ ਉਹਨੂੰ ਪੁਰਕਰਾ ਪਰੇ ਯਾਰ ਉਹ ਆ ਕੇ ਲੜ ਪਿਆ ਉਹਦੇ, ਕਹਿੰਦਾ ਯਾਰ। ਅੱਛਾ, ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਉਸਤਾਦ ਜੀ ਵੱਡੀ ਤੇ ਇਹ ਲੋਕਾਂ ਨੂੰ ਮਨਾ ਕਰਨਾ ਚਾਹੀਦਾ ਕਿ ਬੱਚੇ ਲੈ ਕੇ ਨਾ ਚੱਲ ਜਾਂਦੇ ਗਲੀਆਂ 'ਚ, ਬੈੜੇ ਜ਼ਿਬਾ ਹੁੰਦੇ ਦਿਖਾਉਂਦੇ ਉਸਤਾਦ ਜੀ। ਪਤਾ ਕੁਛ ਨਹੀਂ ਹੁੰਦਾ ਯਾਰ, ਬੱਚਿਆਂ ਦਾ ਦਿਲ ਵੱਡਾ ਹੁੰਦਾ। ਨਹੀਂ ਫਿਰ ਮੂੰਹ ਲੰਬਾ ਹੋ ਜਾਂਦਾ ਨਾ। ਇਸੇ ਤੋਂ ਕਹਿੰਦੇ ਨੇ ਛੁਰੀ ਵੀ ਆਪ ਫੇਰੋ ਤਾਂ ਕਿ ਤੁਹਾਡਾ ਤਕਵਾ ਮਜ਼ਬੂਤ ਹੋਵੇ। ਛੁਰੀ ਆਪ ਫੇਰੋ। ਨਹੀਂ ਬੱਚੇ ਡਰਦੇ ਫਿਰ। ਕਈ ਬੰਦੇ, ਤੂੰ ਬੱਚਿਆਂ ਦੀ ਗੱਲ ਕਰਦਾ, ਕਈ ਸਿਆਣੇ ਬਿਆਣੇ ਵਿਆਹੇ ਬੰਦੇ ਕਸਾਈ ਆਵੇ ਘਰੋਂ ਬਾਹਰ ਚੱਲ ਜਾਂਦੇ, ਆਪਾਂ ਸੜਕ ਨੂੰ ਵੇਖੀ ਜਾਂਦੇ। ਏਦਾਂ ਹੀ ਉਸਤਾਦ। ਇਹਨੂੰ ਕਿਸੇ ਨੇ ਕਿਹਾ ਛੁਰੀ ਆਪ ਫੇਰੀ ਤੇ ਇਹਨੇ ਤਾਏ ਨੂੰ 100 ਰੁਪਏ ਦੀ ਛੁਰੀ ਫੇਰਤੀ। ਤਾਂ ਜੇ ਬੂਟੀ ਨਾਲ ਗੋਸ਼ਤ ਹੋਣ ਦਿਆ, ਮੈਂ ਕਿਹਾ ਕਹਿੰਦਾ ਇਹਦੇ ਨਾਲ ਬੁੱਸਦਾ ਨਹੀਂ। ਲੈ ਬੂਟੀ ਠੰਡੀ ਹੁੰਦੀ ਹੈ ਨਾ। ਅੱਛਾ, ਜਿਹੜੀ ਪੀਣ ਵਾਲੀ ਕਹਿੰਦਾ ਇਹਦਾ ਬੁੱਸਦਾ ਨਹੀਂ। ਲੈ ਜ਼ਿੰਦਗੀ 'ਚ ਪਹਿਲੀ ਵਾਰੀ ਪੱਠੇ ਲਾ ਲਏ, 20 ਕਿਲੋ ਪੱਠੇ ਦੇ ਕੋਈ ਮਸਾਲਾ ਪਾਉਂਦੇ। ਨਹੀਂ ਅੱਧਾ ਕਿਲੋ ਗੋਸ਼ਤ ਲਿਆ ਕੇ ਨਾ ਫਰੀਦ ਸਾਹਿਬ ਤੇ ਉੱਥੇ ਸਾਫੀ ਰੋਡ ਤੀ ਸਾਰੀ। ਮੈਂ ਕਿਹਾ ਇਹ ਕੀ ਕਹਿੰਦਾ, ਹੁਣ ਕੋਈ ਨਹੀਂ ਖਾਊਗਾ। ਲੈ ਇਦੋਂ ਇੱਕ ਦਿਨ ਪਹਿਲੇ ਮਹੱਲੇ ਵਾਲਿਆਂ ਨਾਲ ਲੜ ਪਿਆ ਤੇ ਕਿਸੇ ਨੇ ਗੋਸ਼ਤ ਨਹੀਂ ਭੇਜਿਆ, ਵੱਡੀ ਤੇ ਟਿੰਡੇ ਪਕਾ ਕੇ ਬੈਠਾ। ਅੱਛਾ, ਇਹੋ ਜਿਹੇ ਕਰੈਕਟਰ ਜਿਹੜੇ ਹੁੰਦੇ ਨਾ, ਜਦੋਂ ਅਗਲਾ ਗੱਲ ਕਰ ਰਿਹਾ ਹੁੰਦਾ ਨਾ ਤੇ ਇਹ ਆਪਣੀ ਇੱਕ ਸੋਚ ਰਹੇ ਹੁੰਦੇ, ਉਹਦੀ ਗੱਲ ਮਿੱਟੀ ਹੁੰਦੀ ਹੈ ਤੇ ਆਪਣੀ ਕਰਨੀ ਹੁੰਦੀ ਹੈ। ਉਹ ਜਿੱਡੀ ਮਰਜ਼ੀ ਉਹਦੀ ਅੱਛੀ ਗੱਲ ਹੋਵੇ ਉਹਦੇ ਉੱਤੇ ਸੁੱਟ ਦੇਣੀ। ਉਹ ਆਪਣੀ ਕਰਨੀ ਹੁੰਦੀ ਨਾ, ਉਹ ਸੋਚ ਰਹੇ ਹੁੰਦੇ ਵੀ ਇਹ ਤੋਂ ਅਗਲੇ ਨੂੰ ਤਾਂ ਪਹਿਲੇ ਕੋਈ ਉਹਦਾ ਹਿਸਾਬ ਦੱਸ ਦੇ, ਕੋਈ ਰਿਐਕਟ ਕਰ ਲਾ ਉਹਦਾ। ਸਹੀ ਗੱਲ। ਸਾਫ਼ ਪਤਾ ਲੱਗ ਰਿਹਾ ਉਹਨੂੰ, ਧਿਆਨ ਕਿਸੇ ਹੋਰ ਪਾਸੇ। ਆਹੋ, ਇਦਾਂ ਦੇ ਬੰਦੇ ਸਪਰੇਟ 'ਚ ਗੋਸ਼ਤ ਧੋ ਕੇ ਪਕਾਉਂਦੇ ਹੁੰਦੇ ਛੇਤੀ ਕਰ। ਨਸ਼ੇ ਦੇ ਲੱਗ ਗਿਆ ਤਾਂ ਅੱਬਾ ਕਹਿੰਦਾ ਓਏ ਤੈਨੂੰ ਕਿਹਨੇ ਸਿਖਾਇਆ? ਕਹਿੰਦਾ ਪਾਸਬਾਨ ਵਾਲਿਆਂ ਨੇ। ਨਸ਼ੇ ਦੇ ਲੱਗ ਗਿਆ ਤੇ ਕਹਿੰਦਾ ਇਹਨੂੰ ਕਿਹਨੇ ਸਿਖਾਇਆ? ਕਹਿੰਦਾ ਪਾਸਬਾਨ ਵਾਲੇ। ਇੱਕ ਦਾਰਾ ਉਹ ਚੀਜ਼ਾਂ ਸਿਖਾਉਂਦੇ, ਕੰਪਿਊਟਰ ਬਣਾਉਣਾ, ਮੋਬਾਈਲ ਚਲਾਉਣਾ। ਅੱਛਾ, ਉਸ ਦਾਰੇ ਚੋਂ ਕਿੱਦਾਂ ਸਿਖਾਇਆ ਹੁੰਦਾ ਉਹਨਾਂ ਦੇ ਸਭ ਤੋਂ ਵੱਡਾ ਅਦਾਰਾ ਹੀ ਪਾਕਿਸਤਾਨ ਦਾ। ਹਾਂਜੀ ਪਾਸਬਾਨ। ਹਾਂਜੀ, ਇਲੈਕਟ੍ਰੀਸ਼ੀਅਨ, ਮਕੈਨੀਕਲ ਸਾਰੇ ਉਹ ਸਿਖਾਉਂਦੇ ਆ। ਸਾਜੀ ਕੰਮ ਬੜੀ ਵੀ ਅੱਛੀ ਗੱਲ ਸਿਖਾਉਂਦੇ ਆ, ਤਨਖਾਹ ਵੀ ਦਿੰਦੇ। ਮਹੀਨੇ ਬਾਅਦ ਰਾਸ਼ਨ ਵੀ ਦਿੰਦੇ ਯਾਰ, ਬਹੁਤ ਅੱਛੀ ਗੱਲ ਆ ਯਾਰ। ਜੀ ਸਲਾਨੀ ਤੇ ਰੋਟੀ ਖਾ ਕੇ ਉਹਨੂੰ ਕਹੀ ਜਾਣਾ ਕੋਕ ਦੀ ਆਵਾਜ਼ ਦੇਈ ਜਰਾ। ਬੱਕਰਾ ਲਿਆਂਦਾ ਤੇ ਘਰ ਖਿਲਾਰਨ ਨੂੰ ਜਗ੍ਹਾ ਨਹੀਂ ਸੀ, ਤੈਨੂੰ ਸਟੈਂਡ ਤੇ ਖਿਲਾ ਰਿਹਾ। ਲੈਟ ਹਸਪਤਾਲ ਦੇ ਉਸਤਾਦ ਜੀ ਜਦੋਂ ਬੱਕਰਾ ਸਾਰਾ ਕਰ ਲਈ ਨਾ, ਇੱਕ ਗੋਸ਼ਤ ਦਾ ਟੱਪਦਾ ਹੁੰਦਾ, ਉਹ ਵੇਖ ਕੇ ਕਰੀਏ ਨਹੀਂ ਗੋਸ਼ ਕਿਹੜਾ ਟੱਪਦਾ, ਐਂ ਜਾਨ ਨਿਕਲ ਰਹੀ ਹੁੰਦੀ ਬੋਟੀਆਂ ਤੇ ਉਹ ਨਹੀਂ। ਸਾਜੀ ਕਾਲੂ ਡਾਕਟਰ ਸੀਗਾ, ਈਦ ਵਾਲੇ ਦਿਨ ਆਪਣੀ ਦੁਕਾਨ ਦੇ ਬਾਹਰ ਤੰਬੂ ਲਾਏ ਵੀ ਤੂੰ ਪਾਨਾ ਦੀ ਦੁਕਾਨ ਬਣਾਈ ਹੈ। ਅੱਛਾ, ਇਹ ਤੇ ਨਾਲ ਲੈਟਾਂ ਲਾਈਆਂ। ਬੱਚੇ ਤਾਂ ਪਾਨਾ ਲੈਣੇ ਲਾਈਆਂ ਹੁੰਦੀਆਂ ਨਾ, ਪਾਨਾ ਲੈਣੇ ਵੀ ਲਾਈਆਂ ਹੁੰਦੀਆਂ, ਬੈਕਰੀ ਵਾਲੇ ਨੇ, ਡਾਕਟਰਾਂ ਤੇ ਲਾਈਆਂ ਨੇ। ਬਾਹਰ ਡੈਕ ਰੱਖ ਕੇ ਉੱਪਰ ਗਾਣਾ ਲਾਇਆ ਕਿ ਕਿਤੇ ਜਾਣਾ ਬਿਲੋ। ਇੱਧਰ ਐਂਬੂਲੈਂਸ ਖੜੀ, ਇੱਧਰ ਭਾਈ ਮਰੰਡਾ ਦੀਆਂ ਬੋਤਲਾਂ ਤੇ ਗੱਲ ਚ ਸਟੈਥੋਸਕੋਪ ਆ ਕੇ ਫਿਰ ਰਿਹਾ ਬਾਹਰ। ਇਹਦੇ ਸਾਹ ਇੱਥੇ ਨਾ ਸਿਰ ਦੇ ਵਿੱਚ ਤੇਣ ਸੀ ਵੱਡਾ ਮੌਕਾ। ਜਿਹਦੇ ਇਹਦੇ ਇਮਲੀ ਦੇ ਉਹ ਗੋਲੇ ਵਾਲੀ ਮਸ਼ੀਨ ਨਹੀਂ ਜਿਹੜੀ ਐਂ ਦੰਦੀਆਂ ਵਾਲੀ ਘੁੰਮਦੀ, ਉੱਥੇ ਸਿਰ ਰੱਖ ਕਹਿੰਦਾ ਚਲਾ ਦੇ। ਉਹ ਪਿੱਛੋਂ ਕੱਢ ਦੇ। ਪਾਸ ਦੀ ਸ਼ਾਪਿੰਗ ਕਰਨ ਗਿਆ ਉਸਤਾਦ ਜੀ, ਜੁੱਤੀ ਲੈਣ ਗਿਆ ਤੇ ਉਹਨੇ ਕਿਹਾ ਪੈਰ ਦਿਖਾ, ਕਹਿੰਦਾ ਫਿਰ ਡੈਕ ਲਾਓ ਤੁਸੀਂ। ਦੇਖ, ਉਹ ਕਹਿੰਦਾ ਡੈਕ ਲਾਓ ਫਿਰ ਪੈਰ ਦਾਵਾਂਗੇ ਤੇਰਾ। ਆ ਇੱਕ ਜਗ੍ਹਾ ਤੇ ਬੱਕਰਾ ਕਰਨ ਗਿਆ, ਉਹਨਾਂ ਪੈਸੇ ਨਹੀਂ ਦਿੱਤੇ ਤੇ ਉਹਨਾਂ ਦੀ ਆਂਦਰਾ ਫੜ ਕੇ ਗਲ 'ਚ ਕਹਿੰਦਾ ਮੈਂ ਫਾਹ ਲਾ ਲੈਣਾ। ਜਿਹੜਾ ਰੈਸਲ ਨਹੀਂ ਕਰਦਾ ਬੁੱਗੀ ਮੈਂ ਜਿਹੜਾ ਕੀੜੇ ਖਾਂਦਾ, ਉਹਨੂੰ ਬੁਲਾ ਲਿਆ ਕਹਿੰਦਾ ਆਂਦਰਾ ਖਾਇਆ ਸਾਡੀ। ਇਹਨੂੰ ਕਿਹਾ ਉਹ ਜੀ ਸੁੱਟ ਗਿਆ ਤੇ ਮਾਮੇ ਘਰ ਸੁੱਟਿਆ, ਕਹਿੰਦਾ ਦਾ ਢਾਰਾ ਬਣਾ ਲਿਓ। ਉਹ ਖਾਨਿਆਂ ਦਾ ਹੁੰਦਾ ਯਾਰ, ਕੀ ਹੋ ਗਿਆ ਤੈਨੂੰ? ਦੱਸ ਯਾਰ, ਲੈ ਦੱਸ। ਕੈਪਸੂਲ ਦੇ ਵਿੱਚ ਬੈਰਿੰਗ ਪਾ ਕੇ ਨਹੀਂ ਸੀ ਆਪਾਂ ਖੇਲਦੇ ਹੁੰਦੇ ਸਾਂ, ਜੋ ਕੈਪਸੂਲ 'ਚ ਬੈਰਿੰਗ ਪਾ ਤੂੰ ਐਂ ਜਾਣਾ, ਉਹ ਜਿਹੜੀ 'ਚ ਬੈਰਿੰਗ ਪਾ ਕੇ ਤੇ ਆਪਣੇ ਮਾਮੇ ਆ ਰੋੜਤੀ ਇਹਨੇ, ਤੂੰ ਐਂ ਜਾਣਾ ਬਈ। ਉਹ ਜਿਹੜੀ ਜਿਹੜਾ ਮੁੱਠਾ ਭਰ ਭਰ ਕੇ ਜਿਹੜਾ ਘਾਹ ਫੂਸ ਨਹੀਂ ਹੁੰਦਾ, ਉਹ ਏਦਾਂ ਕੱਢਣ ਡਿਆ ਜਾਂ ਉਮਰੂ ਯਾਰ ਸੰਬੀਰ ਚੀਜ਼ਾਂ ਨਹੀਂ ਕੱਢਦਾ।
ਮੈਡੀਕਲ ਸਟੋਰ ਤੇ ਗਿਆ ਵਾ, ਉੱਥੋਂ ਸਾਰਾ ਸਮਾਨ ਸਮੂਨ ਲਿਆ ਵਾ ਆਪਣੀ ਦਾਦੀ ਵਾਸਤੇ। ਖੰਘ ਦੀ ਦਵਾਈ ਲੈ ਲਈ, ਸਾਹ ਦੀ ਦਵਾਈ ਲੈ ਲਈ, ਤੇ ਹੁਣ ਕੋਲ ਪੈਸੇ ਹੈ ਨਹੀਂ। ਤੇ ਦੁਕਾਨਦਾਰ ਤੇ ਰੋਹ ਪਾਉਣ ਵਾਸਤੇ ਘਰ ਨੂੰ ਕਹਿੰਦਾ ਅੱਜ ਤੋਂ ਫੇਰ ਜੇਬ 'ਚ ਪੈਸੇ ਕੱਢ ਲਏ ਆ। ਇਹ ਕਿਹੜੀ ਗੱਲ ਆ? ਇਹ ਹਰਕਤ ਆ ਕੋਈ? ਮੈਂ ਹੁਣ ਇੱਥੇ ਕੀ ਦੇਣਾ? ਮੈਂ ਹੁਣ ਇੱਥੇ ਕੀ ਦੇਵਾਂ? ਉਹ ਤੇ ਕਿੱਦਾਂ ਚੰਮ ਦਿਆ ਮੇਰਾ, ਉਹਨੇ ਥੱਪੜ ਮਾਰਾਂਗਾ ਤੇ ਫੜਾ ਠੀਕ ਕਰ ਜਾਂਦਾ। ਥੱਪੜ ਤਾਂ ਮਾਰਦਾ। ਤੂੰ ਤੀਓ ਪਾਸੇ ਮੇਰੇ ਤੇ। ਉਸਤਾਦ ਜੀ ਕਾਲੂ ਨੇ ਵੀ ਪੱਠੇ ਲਾ ਲਏ। ਗਾਹਕ ਆਇਆ ਕਹਿੰਦਾ ਪੱਠੇ ਆ, ਕਹਿੰਦਾ ਇੱਥੇ ਖਾਣੇ ਕਿ ਲੈ ਕੇ ਜਾਣੇ। ਅੱਛਾ ਕਾਲੂ ਨੇ ਪੱਠੇ ਲੈ ਲਏ ਤੇ ਪੱਠੇ ਮੁੱਕ ਗਏ। ਇੱਕ ਗਾਹਕ ਆਇਆ ਕਹਿੰਦਾ ਪੱਠੇ ਦੇ, ਤੇ ਮੁੰਡੇ ਲੱਥ ਕਰਕੇ ਕਹਿੰਦਾ ਉੱਲੂ ਦੇ ਪੱਠੇ ਹੀ ਲੈ ਜਾ ਫਿਰ। ਕੁਆਰ ਕੰਦਰ ਲੈ ਗਿਆ ਆਈਸਕ੍ਰੀਮ ਵਾਲੇ, ਉਹ ਕਹਿੰਦਾ ਇਹ ਫਲੇਵਰ 'ਚ ਬਣਾ ਦੇ ਕੁਲਫਾ। ਕੁਆਲ ਗੰਦਰ। ਓ ਯਾਰ ਉਹਦਾ ਨਹੀਂ ਬਣਦਾ। ਇੰਨੇ ਕੁ ਪੱਠਿਆਂ ਦਾ ਟਾਲ ਪਾ ਕੇ ਨਾ ਬੁਰੂ ਬੁਲਾਈ ਜਾਂਦਾ, ਗੱਲੇ ਦੇ ਬਹਿ ਜਾਓ ਆ ਕੇ। ਗੱਲੇ ਤੇ ਬਹਿ ਜਾਓ। 600 ਰੁਪਏ ਦੇ ਪੱਠੇ ਲਿਆ ਕੇ ਘਰਾ ਕੇ ਦੱਬੂ ਨੂੰ ਕਹਿੰਦਾ ਗੱਲੇ ਤੇ ਬਹਿ ਜਾਓ, ਤੇ ਧਿਆਨ ਰੱਖਣਾ ਰਸ਼ ਬਹੁਤ ਪੈਣਾ, ਹੱਥ ਨਾ ਮਾਰੇ ਕੋਈ। ਇੱਥੋਂ ਤੁਸੀਂ ਉੱਠ ਕੇ ਨਹੀਂ ਜਾਣਾ, ਜੋ ਮਰਜ਼ੀ ਹੋ ਜੇ। ਇੱਕੋ ਬੱਕਰਾ ਕੀਤਾ, ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਸਾਰਾ ਗੋਸ਼ਤ ਲੈ ਗਏ, ਬਾਅਦ ਚ ਸੋਗ ਦੇ ਵਿੱਚ ਮੂੰਹ ਤੇ ਫਿਫਰਾ ਲਾ ਕੇ ਸੁੱਤਾ। ਏਡਾ ਛੋਟਾ ਬੱਕਰਾ ਲਾਇਆ ਜਿਹੜਾ ਕਸਾਈ ਕਰਨਾ ਸੀ ਨਾ, ਉਹਨੇ ਪੱਲਿਓ 5 ਕਿਲੋ ਗੋਸ਼ਤ ਪਾ ਕੇ ਖਤਮ ਦਾ ਕੱਢਿਆ ਇਹਨਾਂ ਦਾ। ਜਾਣਦੇ ਯਾਰ ਕਿਸੇ ਨੂੰ ਕੀ ਹੋ ਗਿਆ। ਲੈ ਉਹ ਮਰਕਜ਼ ਚੋਂ ਹੱਥ ਵਾਲੀ ਰੇੜੀ ਗੋਸ਼ਤ ਦੀ ਭਰ ਕੇ ਘਰ ਲਿਆਉਂਦੇ ਆ ਭਾਈ। ਉਸਤਾਦ ਜੀ ਕਾਲੂ ਨੇ ਇੱਥੇ ਫਰਾਡ ਹੋ ਗਿਆ, ਬੱਕਰਾ ਲੈਣ ਗਿਆ ਤੇ ਤਮਾਸ਼ੇ ਵਾਲਾ ਲੈ ਆਇਆ। ਵੱਡੇ ਸਿੰਘਾਂ ਵਾਲਾ ਨਹੀਂ। ਉਹ ਫਿਰ 12 ਕਸਾਈ ਕਰਨ ਆਇਆ ਤੇ ਉਹਨਾਂ ਦੀ ਨਿੱਕੀ ਜਿਹੀ ਪੀੜੀ ਦੇ ਉੱਤੇ ਚਾਰੇ ਲੱਤਾਂ ਰੱਖ ਕੇ ਖਲੋਤਾ ਹੈ। ਦੱਸ ਯਾਰ। ਕਾਲੂ ਦੀ ਜੁਗਤਾਂ ਇਦਾਂ ਦੀਆਂ ਹੁੰਦੀਆਂ ਉਸਤਾਦ ਜੀ। ਮੋਟਰਸਾਈਕਲਾਂ ਦੀ ਦੁਕਾਨ ਤੇ ਗਿਆ, ਮੋਟਰਸਾਈਕਲਾਂ ਦੀ ਦੁਕਾਨ ਬਣਾਈ ਤੇ ਕਾਟਨ ਦਾ ਸੂਟ ਪਾ ਕੇ ਚਲੇ ਗਏ। ਉਹ ਮਰੇ ਉੱਥੇ ਗੰਦਾ ਸੂਟ ਪਾ ਕੇ ਜਾਈਦਾ। ਤਾਜੀ ਪੱਠਿਆਂ ਦਾ ਟਾਲ ਪਾ ਕੇ ਨਾ ਘਰਾਂ 'ਚ ਔਰਤਾਂ ਦੇ ਕਹਿੰਦਾ ਪੈਕਿੰਗ ਕਰ ਦਿਓ। ਪੈਕ ਹੋ ਕੇ ਵੀ ਜਾਣਾ ਚਾਹੀਦਾ, ਨਵਾਂ ਟ੍ਰੈਂਡ ਦੇਣਾ ਚਾਹੀਦਾ। ਕਰੇਨ ਨਾਲ ਕੋਠੇ ਤੇ ਮੰਡੀਆਂ ਨੂੰ ਚੜਵਾ ਦੇ। ਮੈਨੂੰ ਕਿਸੇ ਨੇ ਪੁੱਛਿਆ ਤੇਰੀ ਵੱਡੀ ਤੇ ਕੈਸੇ ਗੁਜ਼ਰੀ, ਕਹਿੰਦਾ ਕਾਹਦੀ ਕਿਸੇ ਨੇ ਕੋਸ਼ਿਸ਼, ਮੈਂ ਤਲਿਆ ਨਾਨ ਖਾਦਾ। ਯਾਰ ਕਿਹੜੀ ਗੱਲ ਹੋ ਗਈ? ਤਾਜ਼ਾ ਤੇ ਕੋਈ ਤਲਕ ਦੇ ਨਾਲ ਇਹਦਾ ਗੇਟ ਚੱਬੂ ਖੜਾ ਨੂੰ ਕਹਿੰਦਾ ਥੋੜਾ ਅੱਗੇ ਹੋ, ਨਹੀਂ ਕਹਿੰਦਾ ਏਦਾਂ ਢੀਠ ਮੈਂ ਨਹੀਂ ਦੇਖਿਆ। ਚਾਂਦ ਰਾਤ ਤੇ ਭਾਈ ਊਂਠ ਲੈ ਕੇ ਜਾਂਦੇ ਆ, ਨਾਲ ਮੰਜੀ ਬੰਨੀ। ਮੈਂ ਕਿਹਾ ਖੈਰ, ਕਹਿੰਦਾ ਊਂਠ ਮੇਰਾ ਹੀ ਸੀ ਪਰ ਘਰਦਿਆਂ ਨੇ ਕੱਢਤਾ, ਹੁਣ ਉਹ ਮਾਮੇ ਵਾਲੇ ਚੱਲਣਾ। ਮੰਜੀ ਬੱਕਰਾ ਕੀਤਾ ਤੇ ਉਹਦੀ ਸਿਰੀ ਵਿਹੜੇ 'ਚ ਰੱਖ ਕੇ ਤੇ ਉਹਨੂੰ ਕਹੀ ਜਾਂਦਾ ਮੇਰੇ ਤੇ ਕਾਹਦਾ ਵੱਟ ਆ। ਕਸਾਈਆਂ ਨੇ ਈਦ ਵਾਲੇ ਦਿਨ ਆਪਣੇ ਸਾਰੇ ਹਮਸਾਇਆਂ ਦੇ ਘਰ ਆਪਣੇ ਸਾਰੇ ਭਰਾਵਾਂ ਦੀਆਂ ਸ਼ਨਾਖਤੀ ਕਾਰਡਾਂ ਦੀਆਂ ਕਾਪੀਆਂ ਸੁੱਟਣ ਦੇ ਕੇ ਇਸ ਹਿਸਾਬ ਨਾਲ ਗੋਸ਼ਤ ਭੇਜ। ਇਹਦਾ ਸਨੋਕਰ ਕਲੱਬ ਸੀ, ਵਿਚਾਰਾ ਦਿਹਾੜੀ ਲਾਉਣ ਦਾ ਕਸਾਈ ਬਣ ਗਿਆ, ਤੂੰ ਛੁਰੀ ਨੂੰ ਚਾਕ ਲਾਉਣ ਡਿਆ। ਯਾਰ ਇਹ ਕਿਹੜਾ ਕੰਮ? ਛੁਰੀ ਨੂੰ ਚਾਕ ਲਾ ਕੇ ਛੁਰੀ ਤਕਬੀਰ ਫਿਰਨਗਾ, ਛੁਰੀ ਤਿਲਕ ਕੇ ਉਹਨਾਂ ਕਹਿੰਦਾ ਪਾਕਟ ਹੋ ਗਿਆ। ਉਹਦੀ ਧੋਣ ਤੇ ਪਾਊਡਰ ਸੁੱਟਣ ਦੇ ਆ। ਧੌਣ ਤੇ ਪਾਊਡਰ ਲਾ ਰਿਹਾ। ਚਾਹ ਦਾ ਕੰਮ ਕਰਦਾ ਸੀ ਤੇ ਕਸਾਈ ਬਣ ਗਿਆ, ਤੇ ਪਹਿਲੋਂ ਬੱਕਰਾ ਚੱਟ ਕੇ ਚੈੱਕ ਕਰਨਾ, ਫੇਕਾ ਕੇ ਮਿੱਠਾ। ਮਰਿਆ ਤਾਂ ਛੁਰੀ ਫੇਰਨ ਦੀ ਕਰ, ਤੂੰ ਕਿਹੜੇ ਚੱਕਰਾਂ 'ਚ ਪੈ ਗਏ? ਬੱਕਰਾ ਕਰਨ ਗਿਆ ਵਾ ਤੇ ਛੁਰੀ ਫੇਰੀ ਜਾਂਦਾ, ਕਹਿੰਦਾ ਹੋਣ ਨਹੀਂ ਦਿਆ, ਕਹਿੰਦਾ ਮਾਮਾ ਪੁੱਠੀ ਫੇਰਨ ਦਿਆਂ ਛੁਰੀ, ਸਿੱਧੀ ਕਰ ਇਹਨੂੰ। ਬੱਕਰਾ ਕਹਿੰਦਾ ਉੱਪਰ ਖੋਤਾ ਇਮਰੀ ਬੱਕਰਾ ਕਰਨ ਗਿਆ ਭਾਈ ਨੂੰ, ਉਹ ਛੁਰੀ ਨਹੀਂ ਲੱਭੀ, ਹੋਦਰੀ ਵਾਲਾ ਕਟਰ ਚੁੱਕਿਆ ਇਹਨੇ, ਦੂਜੀ ਵੀ ਆਪ ਹੀ ਬੱਕਰਾ ਕਰ। ਅੱਛਾ ਉਸਤਾਦ ਜੀ, ਤੁਸੀਂ ਈਦ ਜਦੋਂ ਪੜ੍ਹਨ ਜਾਂਦੇ ਹੋ ਤੇ ਉੱਥੇ ਇੰਨਾ ਰਸ਼ ਹੁੰਦਾ ਵਾ, ਹਾਏ ਹਾਏ ਹਾਏ। ਕਦੀ ਏਦਾਂ ਦਿਲ ਕੀਤਾ ਵੀ ਨੀਂਦ ਆਈ ਆ, ਥਕਾਵਟ ਹੋਈ ਤੇ ਕੋਈ ਨਾ ਮਿਲੇ ਤੇ ਨਿਕਲ ਜਾਓ ਪੜ੍ਹਨ ਤੋਂ ਬਗੈਰ? ਏਦਾਂ ਹੋਇਆ? ਬੜੇ ਲੋਕੀ ਤਾਂ ਨਿਕਲਦੇ, ਕਈਆਂ ਨੂੰ ਤੇ ਚਾਹ ਹੁੰਦਾ ਉਸਤਾਦ ਜੀ, ਕਈ ਤੇ ਲੱਭ ਕੇ ਤਾਂ ਉਹਨਾਂ ਦਾ ਨਮਾਜ਼ ਮੁੱਕੇ ਤੇ ਅਸੀਂ ਹੱਥੋਂ ਪਾਈ ਹੋਈਏ ਬਸ ਸਾਰਿਆਂ ਨੂੰ। ਲੇਕਿਨ ਕਈ ਹੁੰਦੇ ਨੇ ਉਹ ਬੜੇ ਹਿਸਾਬ ਨਾਲ ਕਹਿੰਦੇ ਨੇ ਵੀ ਆਪਣਾ ਅੱਛਾ ਹੁਣ ਮਸਲੇ ਵੀ ਗਏ ਨੇ ਆਪਣੇ ਰੱਖੇ, ਸਾਰਾ ਘਸਾਕਦਾ ਉਧਰ। ਯਾਰ ਕੈਸਾ ਦੌਰ ਹੁੰਦਾ ਕਿਸ ਵੇਲੇ। ਲੇਕਿਨ ਉਸਤਾਦ ਜੀ, ਇੱਕ 7 ਸਾਲ ਛੋਟਾ- ਹੋ ਗਏ ਤੁਹਾਨੂੰ ਵੇਖਿਆ ਨਹੀਂ ਕਦੇ ਈਦ ਪੜਦੇ ਆ। ਅਸੀਂ ਯਾਰ ਤੂੰ ਉੱਥੇ ਜਾਵੇਂ ਤੇ ਮੈਨੂੰ ਵੇਖੇ। ਤੂੰ ਮੈਨੂੰ ਕਹਿੰਦਾ ਤੂੰ ਘਰ ਪਏ ਨੇ ਕਿਤਾ ਵੇਖ ਲੈਣਾ, ਤੂੰ ਈਦਗਾਹ ਆ ਫੇਰ ਤੇਰੇ ਮੈਂ ਨਜ਼ਰ ਆਊਗਾ। ਤੁਸੀਂ ਦੱਸ ਕੇ ਚਲੇ ਜਾਓ ਕਿ ਵੀ ਮੈਂ ਈਦ ਪੜਨ ਚੱਲਾਂ, ਨਹੀਂ ਨਾ, ਨਹੀਂ ਆ ਜਾਵੇ। ਤੈਨੂੰ ਤਾਂ ਡਰ ਹੁੰਦਾ, ਪਤਾ ਨਹੀਂ ਮੈਂ ਘਰ ਇਕੱਲਾ ਛੱਡਣਾ। ਉਸਤਾਦ ਜੀ ਇੱਕ ਛੋਟਾ ਜਿਹਾ ਵਾਕਿਆ ਆ ਪਿਛਲੇ ਤੋਂ ਪਿਛਲੇ ਜੁਮੇ ਦਾ। ਸਾਡੀ ਜਿਸ ਮਸਜਿਦ ਮੈਂ ਜੁਮਾ ਪੜਦਾ ਨਾ, ਜੁਮਾ ਹੁੰਦਾ ਰੂਟੀਨ ਦੇ ਨਾਲ 2:15 ਵਜੇ ਖਤਮ ਹੋ ਜਾਂਦਾ। ਮੈਂ ਨਾ ਉਸੇ ਰੂਟੀਨ ਨਾਲ ਘਰੋਂ ਨਿਕਲਿਆ, ਮੈਂ ਮਿਸਿਸ ਨੂੰ ਕਿਹਾ ਮੈਂ ਆ ਕੇ ਖਾਣਾ ਖਾਣਾ, ਤੇ ਮੈਂ ਮਸਜਿਦ 'ਚ ਵੜਿਆ ਨਾ ਤੇ ਰੂਟੀਨ ਨਾਲੋਂ ਜ਼ਿਆਦਾ ਰਸ਼ ਤੇ ਖਤੀਬ ਵੀ ਹੋਰ ਬੜੇ ਸ਼ੋਸ਼ੋ ਖਰੋਸ਼। ਮੈਂ ਕਿਹਾ ਅੱਲਾ ਹੀ ਖੈਰ ਕਰੇ, ਤੇ ਮੈਨੂੰ ਭੁੱਖ ਵੀ ਖੀਰ ਤੇ ਮੇਰਾ ਬਲੱਡ ਇੰਜ ਹੋਣ ਡਿਆ। ਮੈਂ ਕਿਹਾ ਯਾਰ ਮੈਂ ਨਾ 2 ਫਰਜ਼ ਪੜ੍ਹ ਕੇ ਨਿਕਲ ਦਾ ਵੈਸੇ ਹੁੰਦਾ ਹੀ ਹੈ, ਉਹ ਹੁੰਦਾ 2 ਫਰਜ਼ ਪੜ੍ਹ ਕੇ ਨਾ ਮੈਂ ਕਿਹਾ ਮੈਂ ਘਰ ਜਾ ਕੇ ਬਾਕੀ ਨਮਾਜ਼ ਪੜੂੰਗਾ ਰੋਟੀ ਤੋਂ ਬਾਅਦ। ਤੇ ਉਸਤਾਦ ਜੀ ਜੁਮਾ ਹੀ ਨਾ ਮੁੱਕੇ, ਅਖੀਰ ਅੱਗੇ 2 ਵਜੇ ਜੁਮਾ 2:15 ਮੁੱਕਦਾ ਤੇ ਅੱਜ ਮੁੱਕਿਆ 3 ਵਜੇ। ਮੈਂ 2 ਫਰਜ਼ ਪੜ੍ਹੇ, ਮੁੱਠ ਕੇ ਨਿਕਲਣ ਲੱਗਾ ਨਾ, ਛੋਟੇ ਭਾਈ ਨੇ ਮੈਂ ਕਿਹਾ ਚਲ ਆ ਘਰ ਚੱਲ ਕੇ ਨਾ, ਘਰ ਜਾ ਕੇ ਬਾਕੀ ਸੁੱਤਾ ਪੜਾਂਗੇ। ਕਹਿੰਦਾ ਚਲੋ ਠੀਕ ਆ। ਮੈਂ ਮਸਜਿਦ ਦੇ ਬਿਲਕੁਲ ਗੇਟ ਦੇ ਲਾ ਕੇ ਨਿਕਲਿਆ ਨਾ, ਮੈਂ ਇੰਜ ਕਰਕੇ ਪਿੱਛੇ ਦੇਖਿਆ ਤਾਂ ਸਾਰੇ ਨਮਾਜ਼ੀ ਬਿਰਿਆਨੀ ਖਾਣ ਡਏ। ਉਹਨਾਂ ਨੇ ਪਿੱਛੇ ਬਿਰਿਆਨੀ ਖੋਲਤੀ ਤੇ ਹੁਣ ਮੈਂ ਅੱਗੇ ਜਾਵਾਂ ਨਾ ਪਿੱਛੇ ਜਾਵਾਂ, ਮੇਰਾ ਭਰਾ ਕਹਿੰਦਾ ਮੈਨੂੰ ਵੀ ਠਾਤਾ ਤੂੰ।
ਅੱਛਾ ਘੰਟੇ ਕੁ ਬਾਅਦ ਮੈਂ ਸੁੱਤਾ ਪਿਆ ਘਰ ਪਰੇਸ਼ਾਨ ਤੇ ਮੁਦੱਸਰ ਤੂੰ ਇਦਾਂ ਕਰਨਾ ਸੀ ਨਾ, ਤੂੰ ਅੰਦਰ ਜਾ ਕੇ ਬਹਿ ਕਹਿਣਾ ਸੀ ਲੈ ਵੀ ਬਾਹਰ ਹੀ ਖੜੀ ਹੈ, ਮੈਂ ਸਮਝਿਆ ਕਿਤੇ ਚੁੱਕੀ ਨਾ ਗਈ ਹੋਵੇ ਵੀ ਮੇਰਾ ਮੋਟਰਸਾਈਕਲ ਦੇਖਣ ਗਿਆ। ਉਸਤਾਦ ਜੀ ਮੇਰੇ ਨਾਲ ਨਾ ਕੀ ਹੋਇਆ, ਅੱਲਾ ਜਾਣਦਾ ਕੀ ਤੇ ਨਾ ਮੈਂ ਰਾਤੀ ਨਾ ਇਸ਼ਾ ਦੀ ਨਮਾਜ਼ ਪੜ੍ਹਨ ਗਿਆ। ਨਮਾਜ਼ ਮੈਂ ਰੂਟੀਨ ਦੇ ਨਾਲ ਪੜ੍ਹਦਾ ਸੀ, ਅੱਲਾ ਤੌਫੀਕ ਦੇਵੇ ਹੁਣ ਵੀ। ਇਸ਼ਾ ਦੀ ਨਮਾਜ਼ ਪੜ੍ਹਨ ਗਿਆ ਉਸਤਾਦ ਜੀ, ਉਦੋਂ ਮੇਰੀ ਜੁੱਤੀ ਚੁੱਕੀ, ਠੀਕ ਹੈ। ਫਿਰ ਉਸ ਤੋਂ ਬਾਅਦ ਸਵੇਰੇ ਫਜਰ ਦੀ ਨਮਾਜ਼ ਪੜ੍ਹਨ ਆਇਆ ਵਾਂ, ਅੱਲਾ ਜਾਣਦਾ ਫਿਰ ਜੁੱਤੀ ਚੁੱਕੀ, ਠੀਕ ਹੈ। ਫਿਰ ਇੱਕ ਦੋਸਤ ਦੇ ਨਾਲ ਮੈਂ ਈਦ ਪੜ੍ਹਨ ਗਿਆ ਵਾਂ ਤੇ ਉਦੋਂ ਵੀ ਮੇਰੀ ਜੁੱਤੀ, ਯਾਨੀ ਕਿ ਇੱਕ ਦਿਨ ਦੇ ਵਿੱਚ 3 ਜੁੱਤੀਆਂ ਮੇਰੀਆਂ ਚੁੱਕੀਆਂ ਤੇਰੀ ਗਈਆਂ। ਜੁੱਤੀ ਚੁੱਕੀ ਨਹੀਂ ਗਈ, ਉਹ ਤੂੰ ਜਦੋਂ ਪਾ ਕੇ ਜਾਂਦਾ ਸੀ ਉਹ ਜਿਹਦੀ ਹੁੰਦੀ ਸੀ ਉਹ ਪਛਾਣ ਕੇ ਲੈ ਜਾਂਦਾ ਸੀ। ਨਹੀਂ ਉਸਤਾਦ ਉਹ ਜੀ ਕਹਿੰਦਾ ਸ਼ੁਕਰ ਆ ਲੱਭ ਗਈ। ਨਹੀਂ ਤੇ ਹੁਣ ਅਸੀਂ ਕਿੱਥੇ ਦੇਖ ਲਾ ਹੁਣ ਤੇਰੇ ਘਰ ਦੇ ਵਿੱਚ ਕੋਈ ਜੁੱਤੀਆਂ ਦੀ ਦੁਕਾਨ ਤੇ ਨਹੀਂ ਵੀ ਤੂੰ ਸਵੇਰੇ ਚੁੱਕੇਗੀ ਤੇ ਸਵੇਰੇ ਰਾਤ ਨੂੰ ਹੋਰ ਪਾ ਗਿਆ, ਉਹ ਚੁੱਕੇਗੀ ਤੇ ਹੋਰ। ਇਹਦਾ ਮਤਲਬ ਤੂੰ ਘਰ ਰੱਖੀਆਂ ਨੇ ਪਹਿਲੇ। ਨਹੀਂ ਉਸਤਾਦ ਜੀ ਇਹ ਰੀਅਲ ਗੱਲ ਹੈ। ਆ ਰੀਅਲ ਹੀ ਕਹਿ ਰਿਹਾ। ਤੇ ਫਿਰ ਨਾ ਮੇਰਾ ਇੱਕ ਬੰਦਾ ਮੈਨੂੰ ਕਹਿੰਦਾ ਉਹ ਕਿਸੇ ਦੀ ਪਾਇਆ ਤੂੰ ਕਿਹੜੀ ਗੱਲ ਹੈ। ਹਾਂ ਹੁਣ ਉਸਤਾਦ ਜੀ ਮੈਂ ਜੁੱਤੀ ਪਾਈ, ਜਿਹੜਾ ਮੇਰਾ ਨਾਲ ਦੋਸਤ ਸੀ ਨਾ ਉਹ ਜੁੱਤੀ ਉਹਦੀ ਸੀਗੀ। ਜਿਹਨੇ ਕਿਹਾ ਸੀ ਕਿਸੇ ਦੀ ਪਾ ਜਾ। ਨਹੀਂ ਜਿਹੜਾ ਮੇਰੇ ਨਾਲ ਯਾਰ ਸੀਗਾ ਮੈਂ ਉਹਦੀ ਜੁੱਤੀ ਪਾ ਲਈ, ਮੈਨੂੰ ਨਹੀਂ ਪਤਾ ਕਿ ਅੱਛਾ ਉਹਦੀ। ਦਿਲ ਕਰੇ ਉਹਨੇ ਕਹਿਣਾ ਉਹ ਕਿਸੇ ਦੀ ਪਾ ਜਾ ਤੇ ਉਹਦੀ ਪਾ ਰਹੀ। ਉਹ ਕਹਿੰਦਾ ਮੈਂ ਕਿਸੇ ਦੀ ਕਿਹਾ ਵਾ, ਇਹ ਤੇ ਮੇਰੀ ਹੈ। ਹੁਣ ਨਾ ਉਹ ਮੇਰਾ ਯਾਰ ਹੈ ਨਾ, ਹੁਣ ਮਸਜਿਦ ਦੇ ਬਾਹਰ ਆਇਆ ਤੇ ਗਾਲਾਂ ਕੱਢਣ ਡਿਆ, ਵੇਖ ਤੁਸੀਂ ਬਗੈਰਤ ਲੋਕ ਹੈ ਜਿਹਦੇ ਇਹ ਵੋਪਲਾ। ਤੇ ਉਹਦਾ ਧਿਆਨ ਪਿਆ, ਕਹਿੰਦਾ ਯਾਰ ਫੈਜ਼ਲ ਆ ਇਹ ਜੁੱਤੀ ਮੇਰੀ ਆ। ਅੱਛਾ ਕਈ ਬੰਦੇ ਐਡੇ ਬੇਵਕੂਫ ਹੁੰਦੇ ਆ, ਨਮਾਜ਼ ਪੜ੍ਹਨ ਜਾਂਦੇ ਆ ਤੇ ਯਾਨੀ ਕਿ 1.5 ਲੱਖ ਦੀ 70 ਆ, ਉਹਦਾ ਵਾਇਰ ਲੱਕ ਖੋਲ ਕੇ ਤੇ 250 ਵਾਲੀ ਜੁੱਤੀ ਨੂੰ ਲਾਇਆ ਹੁੰਦਾ ਵੀ 70 ਭਾਵੇਂ ਕੋਲ ਲੈ ਆਈਵੇ ਤੇ ਜੁੱਤੀ ਨਹੀਂ ਨਹੀਂ ਕੈਂਚੀ ਚੱਪਲ ਕਈਆਂ ਨੇ ਕੈਂਚੀ ਚੱਪਲ ਚ ਪ੍ਰੋ ਕਰਾ ਤੇ ਨਾਲ ਗੱਡੀ ਤੇ ਲਾਈ ਹੁੰਦੀ। ਆਹੋ ਕਈਆਂ ਨੇ ਸਿਗਰਟਾਂ ਰੱਖੀਆਂ ਹੁੰਦੀਆਂ ਜੀ ਵਿੱਚ। ਆਹੋ ਨਹੀਂ ਯਾਰ ਉਹ ਸਾਡੇ ਹਾਲਾਤ ਜੀ ਇਦਾਂ ਦੇ ਨੇ। ਕਾਲੂ ਵੀ ਗਿਆ ਨਾ ਈਦ ਪੜਨ ਤੇ ਇੱਕ ਬੰਦਾ ਬਾਹਰੋਂ ਆਉਣ ਡਿਆ ਤੇ ਉਹਨੇ ਕਿਹਾ ਉਹ ਇੱਥੇ ਖਲੋ, ਸਾਰਾ ਈਦ ਪੜ ਕੇ ਇੱਥੇ ਹੀ ਆਉਣਾ। ਦਿਨੇ ਕੁਛ ਬੱਕਰਾ ਲੈ ਲਿਆ ਵਾ ਤੇ ਮਾਰਕੀਟ ਚ ਲੈ ਕੇ ਉਹਦੇ ਸਿਰ ਤੇ ਛਾਵਾਂ ਖਾਈ ਜਾਂਦੇ ਆ। ਯਾਰ ਅੱਲਾ ਦਾ ਪ੍ਰਾਹੁਣਾ, ਇਹਨੇ ਮਸੀਹ ਖਲਾਫ ਕਰ ਦੇਣਾ ਯਾਰ। ਜੋ ਇਹਨੂੰ ਕੁਛ ਨਹੀਂ ਆ ਪਾਨ ਖਾਈ ਜਾ ਰਿਹਾ ਵਾ, ਸਟਿੰਗ ਪੀ ਜਾ ਰਿਹਾ, ਲੰਗਰ ਪਾ। ਅੱਛਾ ਇਹਦੇ ਨਾਲ ਉਹਦਾ ਕੀ ਤਲਕ ਆ ਵੀ ਉਹ ਅੱਲਾ ਦਾ ਪ੍ਰਾਹੁਣਾ ਤੇ ਸਟਿੰਗ ਮਿਲਦੇ ਉਹਦੇ ਸਿਰ ਤੇ ਉਹ ਲੋਕਾਂ ਨੂੰ ਪਿਆਰ ਹੁੰਦਾ ਸੀ, ਕਹਿੰਦੇ ਯਾਰ ਖਾਈ ਜਾ ਕੋਈ ਮਸਲਾ। ਕੀ ਯਤੀਮ ਬੱਕਰਾ ਬਣਾਇਆ। ਇਦਾਂ ਦੇ ਬੰਦੇ ਵੀ ਨਾ 1000 ਦਾ ਨੋਟ ਦਿਖਾ ਕੇ ਮੰਗਦੇ ਆ, ਲੈ ਦੇ ਸਿਰ ਟੁੱਟਿਆ ਨਹੀਂ ਆਇਆ ਤਾਂ ਦੇ ਦਾਂਗਾ ਤੂੰ ਤੜਾ। ਈਦ ਵਾਲੇ ਦਿਨ ਗਿਆ ਨਮਾਜ਼ ਪੜਨ ਤੇ ਡਰ ਪੈ ਗਿਆ ਜੁੱਤੀ ਨਾ ਚੁੱਕੀ ਜਾਵੇ, ਤੇ ਸਕੀਮ ਨਾਲ ਨਾ ਇੱਕ ਪੈਰ ਕਿਤੇ ਹੋਰ ਲਾਤਾ, ਇੱਕ ਕਿਤੇ ਹੋਰ ਲਾ। ਉਹ ਇੱਕ ਲੰਗੜਾ ਬੰਦਾ ਲੈ ਗਿਆ ਚੁੱਕ। ਖੱਲਾਂ ਦਾ ਕਾਰੋਬਾਰ ਸ਼ੁਰੂ ਕਰਤਾ ਈਦ ਤੇ। ਖੱਲਾਂ ਦਾ? ਹਾਂ ਖੱਲਾਂ ਨਹੀਂ ਖਰੀਦ ਕੇ ਅੱਗੋਂ ਵੇਚ ਕੇ, ਕਹਿੰਦਾ ਚਲੋ ਪ੍ਰੋਫਿਟ ਕਮਾਵਾਂਗੇ। ਮਹੱਲੇਦਾਰਾਂ ਨੂੰ ਕਹਿੰਦੇ ਆ ਖੱਲਾਂ ਮੈਨੂੰ ਦਿਓ, ਉਹ ਕਹਿੰਦੇ ਬੇਫਿਕਰ ਹੋ ਜਾ ਦੁਰ, ਖੱਲਾਂ ਵੀ ਤੈਨੂੰ ਹੀ ਦੇਵਾਂਗੇ। ਇੰਬਲੀ ਨੇ ਖੱਲਾਂ ਦਾ ਕੰਮ ਸ਼ੁਰੂ ਕਰ ਲਿਆ। ਘਰ 'ਚ ਖੱਲ ਲੈਣ ਗਿਆ, ਉਹ ਬਾਹਰ ਨਿਕਲੇ, ਉਹਨਾਂ ਦੇ ਚਿੱਟਾ ਬੱਕਰਾ ਸੀ। ਉਹ ਬਾਹਰ ਨਿਕਲ, ਉਹਨੇ ਕਿਹਾ ਜੀ, ਕਹਿੰਦਾ ਜੀ ਖੱਲ 10,000 ਦੀ। ਉਹਨੇ ਕਿਹਾ ਕਰੋੜ ਰੁਪਏ ਦੀ। ਮੈਂ ਤੈਨੂੰ ਹੱਥ ਨਹੀਂ ਲਵਾਉਣਾ। ਇਹਨੂੰ ਕਿਸੇ ਨੇ ਕਿਹਾ ਵੀ ਖੱਲਾਂ ਦੀਆਂ ਜੁੱਤੀਆਂ ਬਣਦੀਆਂ ਤੇ ਪੂਛ ਜਾ ਕੇ ਤਾਂ ਲੈ ਕੈਂਚੀ ਚੱਪਲ ਬਣਾਉਂਦੇ ਯਾਰ। ਘਰ ਪ੍ਰਾਹੁਣਾ ਆ ਗਿਆ ਤੇ ਉਹਨਾਂ ਨੇ ਕੋਲ ਨਾ ਚਾਹ ਦਿੱਤੀ ਤੇ ਨਾਲ ਪਿਰਚ ਨਸੀ ਹੈ, ਜਿਹੜੀ ਪਿਰਚ ਤੇ ਤਿਲੀ ਤੇ ਰੱਖ ਕੇ ਚਾਹ ਦੇਣ ਦੇ। ਐਡਾ ਬੇਵਕੂਫ ਆ ਬਹੁਤ। ਪੱਠਿਆਂ ਦਾ ਟਾਲ ਪਾ ਕੇ ਸਾਈਡ ਤੇ ਲਿਖਾਇਆ ਲੇਡੀਜ਼ ਕੇ ਲਈ ਪਰਦੇ ਦਾ ਇੰਤਜ਼ਾਮ ਹੈ। ਮਾਮਾ ਪੱਠਿਆਂ ਦਾ ਕਦ ਮਿੱਠਾ ਅੱਜ ਪੱਠੇ ਆਂਦੇ ਦੁਆ, ਮਿੱਠੇ ਦੇ ਅੱਜ ਪੱਠੇ। ਇਹ ਵੀ ਇੱਕ ਘਰ ਜਾ ਕਹਿੰਦਾ ਖੱਲ ਦੇਣਾ, ਉਹ ਕਹਿੰਦੇ ਕਿਉਂ? ਕਹਿੰਦਾ ਯਾਰ ਮੈਂ ਨਾ ਸਾਫਾ ਬਣਾਉਣਾ। ਇੱਕ ਘਰ ਗਿਆ, ਕਹਿੰਦਾ ਜੀ ਖਲ ਦੇ ਦਿਓ। ਕਹਿੰਦੇ ਅਸੀਂ ਕੁਰਬਾਨੀ ਨਹੀਂ ਕੀਤੀ। ਕਹਿੰਦਾ ਕੋਈ ਪੁਰਾਣਾ ਬੁਰਖਾ ਦੇ ਦਿਓ। ਇੱਕ ਜਗ੍ਹਾ ਨਾ ਬੱਕਰਾ ਕਰ ਲੈ ਆਂਦਾ ਤੇ ਬੱਕਰਾ ਕਰਵਾ ਰਿਹਾ ਕਸਾਈ ਕੋਲੋਂ, ਤੇ ਨਾਲ ਮਸ਼ੂਕ ਨੂੰ ਫੋਨ ਕਰਕੇ ਕਹਿਣ ਡਿਆ ਮੈਂ ਤੂੰ ਸਾਰੀ ਜ਼ਿੰਦਗੀ ਨਹੀਂ ਛੋੜੂੰਗਾ, ਤੇ ਬੱਕਰਾ ਲੱਤਾਂ ਚੜਾ ਕੇ ਦੌੜ ਗਿਆ। ਤੇ ਪ੍ਰੀਤ ਭਾਈ ਉਹ ਜਿਹੜੀ ਪੁੱਛਣ ਦੀ ਨਹੀਂ ਖਾਲ ਹੁੰਦੀ, ਉਹ ਇੱਥੇ ਬੰਨ ਕੇ ਨੱਚਣ ਦੇ ਆ ਬੈਲਟ 'ਚ ਪਾਈ ਪੈਂਟ ਦੀ। ਇਹ ਸਾਡੇ ਫੈਸਲਾਬਾਦ ਦਾ ਵਾਕਿਆ ਹੈਗਾ ਕਿ ਇੱਕ ਬੰਦਾ ਖੱਲਾਂ ਵੇਚਣ ਡਿਆ ਸੀਗਾ ਢੇਰੀਆਂ ਲਾ ਕੇ, ਤੇ ਇੱਕ ਕਰੈਕਟਰ ਆਇਆ ਨਸ਼ਈ ਜਿਹਾ ਸਾਈ, ਉਹਨੇ ਖੱਲ ਚੁੱਕੀ ਤੇ ਟੁਰ ਪਿਆ। ਕਹਿੰਦਾ ਕਿੱਧਰ? ਕਹਿੰਦਾ ਭਾਈ ਮੈਂ ਨਹੀਂ ਵੇਚਣੀ। ਉਸਤਾਦ ਜੀ ਕਾਲੂ ਨਾਈ ਹੈ ਨਾ। ਅੱਛਾ ਜਿਹੜੇ ਨਸ਼ਈ ਹੁੰਦੇ ਨੇ ਵੈਸੇ ਇਦਾਂ ਲੱਗਦੇ ਆ, ਜਦੋਂ ਕੰਮ ਲਾਉਂਦੇ ਨਾ ਉਦੋਂ ਬਹੁਤ ਅਕਲ ਹੁੰਦੀ ਇਹਨਾਂ ਨੂੰ। ਉਸਤਾਦ ਜੀ ਉਹ 4 ਮਜ਼ਦੂਰਾਂ ਜਿੰਨਾ ਕੱਲਾ ਚੀਜ਼ ਚੁੱਕ ਕੇ ਦੌੜ ਜਾਂਦੇ ਨੇ। ਇੱਕ ਸਾਈਡ ਤੇ ਨਾ ਇਹਨੇ ਆਪਣਾ ਅੱਡਾ ਲਾਇਆ ਖੱਲਾਂ ਖਰੀਦਣ ਵਾਲਾ, ਤੇ ਇੱਕ ਸਾਈਡ ਤੇ ਮਦਰਸੇ ਦਾ ਲੱਗਾ, ਤੇ ਆਪਣੇ ਵਾਲੇ ਤੇ ਲਿਖ ਕੇ ਲਾਇਆ ਨਿਕਾਲੋ ਸੇ ਹੋਸ਼ਿਆਰ। ਨਹੀਂ ਐਡਾ ਬੇਵਕੂਫਾ, ਇਹਨੇ ਇੱਧਰ ਖੱਲਾਂ ਦਾ ਅੱਡਾ ਲਾਇਆ ਤੇ ਇੱਧਰ ਅਤਰ ਦਾ। ਉਹ ਕਿਸੇ ਨੂੰ ਸਮਝ ਨਹੀਂ ਆਉਂਦੀ ਕੀ ਹੋ ਰਿਹਾ। ਉਹਦੀ ਇੰਨੀ ਬੋ, ਇਧਰੋਂ ਅਤਰ, ਕੱਖ ਨਹੀਂ ਸਮਝ ਲੱਗਣ ਦੀ ਕੀ। ਨਸ਼ਈ ਸੀ, ਗਾਡਰ ਜਾ ਕੇ ਭੱਜਣ ਦਾ ਬੰਦੇ ਨੇ ਡੱਕ ਲਿਆ। ਕਹਿੰਦਾ ਉਹ ਕਿੱਧਰ? ਕਹਿੰਦਾ ਮੈਂ ਕਿਹਾ ਰਾਹ ਸਾਫ਼ ਕਰ ਦਈਏ ਯਾਰ। ਪੱਠਿਆਂ ਦਾ ਟਾਲ ਪਾ ਕੇ ਨਾ ਅੱਬੇ ਨੇ ਅੱਜ ਪੱਠੇ ਫੜਾ ਕੇ ਡਿਸਪਲੇ ਦਿੱਤਾ ਹੈ।
ਤੇ ਡਿਸਪਲੇ ਬਾਹਰ ਖਿਲਾ ਰਿਹਾ ਨਾ। ਹੋਰ ਖਿਲਾ ਕਿੰਨਾ ਪੁੱਤ ਨਹੀਂ ਬਾਹਰ ਲੈ ਕੇ ਪੱਠੇ ਅੱਬਾ ਖੜਾ ਕੇ ਸਿਰਫ ਵੀ ਸਾਡੇ ਤੇ ਅੰਦਰ ਪੱਠੇ ਹੁੰਦੇ। ਚੋਰੀ ਕਰਕੇ ਦੌੜਿਆ ਤੇ ਮਗਰ ਪੁਲਿਸ ਲੱਗੀ ਤੇ ਦੁੰਬੇ ਦੀ ਚੱਕੀ ਥੱਲੇ ਲੁੱਕ ਗਿਆ। ਖੱਲਾਂ ਦਾ ਪਤਾ ਨਹੀਂ ਸੀ ਕੀ ਕਰੀ ਦੀਆਂ, ਖੱਲਾਂ ਲਈ ਜਾਂਦੇ ਤੇ ਡੈਂਗ ਤੇ ਲੈ ਗਿਆ, ਉੱਥੇ ਰੰਗ ਕਰਾਉਂਦੇ ਆ ਦੱਸ, ਉਹ ਪੌਣੇ ਬਣਾਉਣੇ ਤੂੰ ਮਰੀ ਚੱਕੀ ਦੁੰਬਾ ਲਿਆ ਤੇ ਮਗਰ ਬੱਚਿਆਂ ਦਾ ਨਾਂ ਲਿਖਾਏ ਕਾਸ਼ੀ ਨੋਮੀ ਉਹਦੀ ਚੱਕੀ ਤੇ। ਕਿਸੇ ਦੀ ਖੱਲ ਚੁੱਕ ਕੇ ਦੌੜਾ ਤੇ ਆਪਣੇ ਘਰ ਦੇ ਛੱਤ ਲੁੱਕ ਗਿਆ। ਉਹ ਸਾਰੇ ਮਹੱਲੇ ਦਾ ਬਾਹਰ ਖੜੇ ਕਹਿੰਦੇ ਥੱਲੇ ਉਤਰੋ, ਕਹਿੰਦਾ ਜਾਓ ਆਪਣਾ ਕੰਮ ਕਰੋ, ਕਦੇ ਖੱਲ ਚੋਰ ਨਹੀਂ ਦੇਖਿਆ। ਉਹਨਾਂ ਦੀ ਖੱਲ ਮੋੜ ਚੱਕੀ ਦੁੰਬਾ ਲਿਆ ਤੇ ਵਿੱਚੋਂ ਕੱਟ ਕੇ ਉਹਦੇ ਵਿੱਚ ਬਲਬ ਲਾਉਣ ਦੇ। ਚੱਕੀ ਦੁੰਬਾ ਲੈ ਕੇ ਉਹਦੇ ਚ ਨਹੀਂ ਲੱਗਦੇ ਜਾਲ। ਮੁੰਡੇ ਦੀ ਸਾਲਗਿਰਾ ਘਬਾਰੇ ਹੈ ਨਹੀਂ ਤੇ ਲੈਣ ਸਿਰ ਚੱਕੀ ਦੁੰਬੇ ਪਰਾਂ ਨੂੰ ਮੂੰਹ ਕਰਕੇ ਚੱਕੀ ਦੁੰਬਾ ਲੈ ਕੇ ਨਾ ਜਿੱਦਾਂ ਢੇਰ ਤੇ ਭੂਪਣਾ ਵੀ ਤੇ ਚੱਕੀ ਦੇ ਵਜਾਉਂਦਾ ਫੜ 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 ਫੜ। ਤਾਂ ਜੀ ਦੂਜਾ ਬੱਕਰਾ ਲੈ ਕੇ ਤੇ ਉਹਨੂੰ ਐਵੇਂ ਉਹਨਾਂ ਦਾ ਫੜਵਾਇਆ, ਕਹਿੰਦਾ ਇਹ ਚ ਚੱਕੀ ਫਿੱਟ ਕਰ ਦੇ। ਕਹਿੰਦਾ ਸਾਡੀ ਕਹਿੰਦਾ ਤੂੰ ਟੈਂਕੀ ਟਾਪੇ ਜਾਮਾ ਲੈ ਤੂੰ ਟੈਂਕੀ ਟਾਪੇ ਨਹੀਂ ਕਹਿੰਦਾ ਚੱਕੀ ਦੁੰਬਾ ਮਹਿੰਗਾ ਮਿਲਣਾ ਵਾ, ਸਾਦਾ ਲੈ ਕੇ ਕਿਤੋਂ ਕਬਾੜ ਚੋਂ ਚੱਕੀ ਲੱਭ ਕੇ ਉਹ ਪਿੱਛੇ ਲਵਾ ਲੈਂਦੇ। ਇੱਕ ਬੰਦੇ ਨੂੰ ਡਰੈਸ ਸਮਝਾਉਣ ਨੂੰ ਸਮਝ ਨਹੀਂ ਆਉਣੀ ਤੇ ਕਹਿੰਦਾ ਚੱਕੀ ਫੜ ਕੇ ਕਹਿੰਦਾ ਆ ਵੇ ਇੱਧਰ ਤੂੰ ਐ ਨੂੰ ਜਾਣਾ, ਬਣਾ ਕੇ ਦਿਖਾ। ਉਹਦੇ ਤੇ ਬਣਾ ਕੇ ਵਿਖਾਉਣ। ਬੇਵਕੂਫ ਇਨਸਾਨ ਆ ਮਹੱਲੇ 'ਚ ਇੱਕ ਬੰਦੇ ਨੂੰ ਦੁੰਬਾ ਲਿਆ, ਉਹਨੂੰ ਕਹੀ ਜਾਣਾ ਮੋੜ ਤੇ ਦੁੱਬੋਰਾ ਜਣੀ ਇੱਥੇ ਇਹ ਤੇ ਬੋਰਾ ਯਾਰ ਉਹ ਤੇ ਗੱਲ ਮੋੜ ਤੇ ਕਹਿੰਦਾ ਤੇ ਬੋਰਾ ਜਣੀ ਚੱਕੀ ਵੀ ਉਹਦੇ ਵਿੱਚ ਨਿੱਕੇ ਨਿੱਕੇ ਸਰਾਖ ਕਰਨ ਦਾ ਸੂਈ ਨੇ। ਮੈਂ ਕਿਹਾ ਇਹ ਕਹਿੰਦਾ ਫੁਹਾਰਾ ਬਣਾਉਣਾ ਇਹਦਾ। ਚੱਕੀ ਤੁਮੇ ਦੇ ਪਿੱਛੇ ਲਾਇਆ ਹੋਇਆ FDK 1720 ਓਏ ਉਹਦੇ ਤੇ ਨਹੀਂ ਲਵਾਈਦਾ ਯਾਰ, ਕਿੰਨੀ ਵਾਰੀ ਕਿਹਾ। ਆਮ ਦੁੰਬਾ ਲੈ ਕੇ ਤੇ ਚੱਕੀਆਂ ਵੱਢੀ ਜਾਵੇ, ਕਹਿੰਦਾ ਚੱਕੀ ਦੁੰਬਾ। ਤਾਂ ਜੀ ਚੱਕੀ ਦੁੰਬਾ ਲਾਇਆ ਤੇ ਉਹ ਕਸਾਈ ਨਾਲ ਰਫੜ ਪਾਇਆ, ਕਹਿੰਦਾ ਇਹਦੀ ਚੱਕੀ ਨਾ ਪੂਰੀ ਮੈਨੂੰ ਚਾਹੀਦੀ। ਕਹਿੰਦਾ ਕਿਉਂ? ਕਹਿੰਦਾ ਮੈਂ ਹਲਕਾ ਜਿਹਾ ਟੱਕ ਦੇ ਕੇ ਪੈਸੇ ਜੋੜਿਆ। ਮੈਂ ਉਸਤਾਦ ਦੀ ਗੱਲ ਕਰਾਂਗਾ, ਭਾਵੇਂ ਪੁਰਾਣੀ ਲੇਕਿਨ ਉਸਤਾਦ ਦੀ ਚੱਕੀ ਤੁਮੇ ਲੈ ਕੇ ਉੱਤੇ ਕ੍ਰੈਡਿਟ ਕਾਰਡ ਮਾਰਦਾ ਪਿਆ। ਉਸਤਾਦ ਜੀ ਦੀ ਗੱਲ ਸੀ। ਚੱਕੀ ਦੁੰਬਾ ਲਿਆ, ਇਹਨੂੰ ਇਹ ਨਹੀਂ ਸੀ ਪਤਾ ਵੀ ਕਰਨਾ ਕਿੱਦਾਂ। ਪੈਦਾ ਸੱਟੇ ਚੱਕੀ ਲਾ ਤੇ ਦੁੰਬਾ ਬਾਜ਼ੀਆਂ ਖਾਦਾ ਕੇ। ਇਹ ਵੀ ਉਸਤਾਦ ਜੀ। ਅੱਛਾ ਜੀ। ਚੱਕੀ ਦੁੰਬਾ ਲੈ ਕੇ ਉਹਨੂੰ ਇੰਨਾ ਭਾਈ ਫਿਰਨ ਦਿਆ, ਉਹਦੀ ਚੱਕੀ ਥੱਲੇ ਤੱਕ ਆਂਦੀ ਘੜੀਸਦੀ ਜਾਂਦੀ। ਨਹੀਂ ਚੱਕੀ ਦੁੰਬੇ ਦੇ ਉੱਤੇ ਨਾ ਇੰਜ ਕਰਕੇ ਨਾ ਤੂੰ ਚਿੱਠੀ ਪੇ ਜੋੜੀ ਜਾ ਰਿਹਾ, ਉਹ 6 ਮਹੀਨੇ ਬਾਅਦ ਉਹਦੀ ਚੱਕੀ ਥੱਲੇ ਨੂੰ ਪੂਰੀ ਵੱਜੀ ਪੈਦੇ ਭਾਰ ਛਣ ਛਣ ਕਰਦੀ ਮੁੜ ਕੇ 3 ਬੰਦੇ ਦੁੰਬਾ ਫੜ ਕੇ ਇੰਜ ਕਰਕੇ ਦੁੱਬਾ ਕਰਨ ਤੋਂ ਪਹਿਲਾਂ ਖੜਕਾ ਰਿਹਾ। ਵੈੜਾ ਲੈ ਕੇ ਆਇਆ ਵੈੜਾ ਤੇ 3 ਦਿਨ ਕੋਈ ਕਸਾਈ ਨਹੀਂ ਲੱਭਾ। ਚੌਥੇ ਦਿਨ ਉਹਨੂੰ ਵਪਾਰੀ ਨੂੰ ਵਾਪਸ ਕਰਿਆ, ਕਹਿੰਦਾ ਅਬੂ ਨਹੀਂ ਮੰਨੇ। ਵਾਪਸ ਕਰ ਚੱਕੀ ਦੁੰਬਾ ਲੈ ਆਇਆ ਭਾਈ ਤੇ ਉਹਦੀ ਚੱਕੀ ਤੇ ਤੋਲੀਆ ਬੰਨ ਕੇ ਉਹਨੂੰ ਖੜਨ ਦਿਆ। ਬਿਲਕੁਲ ਯਾਰ ਮੰਜੀ ਇਹਨੇ ਚੱਕੀ ਦੁੰਬਾ ਲਿਆਂਦਾ ਤੇ ਇੰਨਾ ਸ਼ੈਂਪੂ ਲਾਇਆ ਉਹਦੇ ਵਾਲ ਉੱਗ ਪਏ ਚੱਕੀ ਤੇ। ਚੱਕੀ ਦੁੰਬਾ ਲਿਆ ਕੇ ਨਾ ਉਹਨੇ ਟੇਕ ਲਾ ਕੇ ਮਸ਼ਹੂਰ ਨਾਲ ਗੱਲ ਕਰਾਂ। ਅੱਖ ਤੇ ਸੱਟ ਲੱਗ ਗਈ ਆ ਤੇ ਚੱਕੀ ਦੇ ਰੂਮ ਸੁੱਟ ਕੇ ਉੱਤੇ ਐ ਅੱਖ ਉੱਥੋਂ ਕੋਈ ਰੂਮ ਲਿਆ ਯਾਰ, ਕੀ ਹੋ ਗਿਆ। ਚੱਕੀ ਦੇ ਨਾ ਉਹਦੇ ਕੁੰਡਲੇ ਵਾਲ ਸੀ ਤੇ ਵੈਲਾ ਸਟੇਟ ਲਵਾਤੀ ਉਹਦੇ। ਚੱਕੀ ਦੁੰਬਾ ਲਾਇਆ ਤੇ ਐਵੇਂ ਕਹੀ ਜਾਂਦੇ ਇਹਦੇ ਘਰਦਿਆਂ ਨੇ ਸਿਰ ਨਹੀਂ ਸਹੀ ਬਣਾਇਆ। ਚੱਕੀ ਦੁੰਬਾ ਲਿਆ ਕੇ ਤੇ ਨਾਲ ਇੱਕ ਛੋਟੀ ਜਿਹੀ ਪਰਾਤ ਰੱਖੀ ਤੇ ਉਹਨੂੰ ਕਹਿੰਦਾ ਉਹ ਚਵੜਾ ਉਹਦੇ ਤੇ ਨਹੀਂ ਵੱਜਦੀ। ਆਹ ਗੱਲ ਕਹਿੰਦਾ DJ ਚੱਕੀ ਦੁੰਬੇ ਨੇ ਢੁੱਡ ਮਾਰਿਆ ਵਾ ਤੇ ਉਹਦੀ ਚੱਕੀ ਤੇ ਨਾ ਚੁੰਡੀਆਂ ਵੱਢਣ ਦਿਆ। ਕਹਿੰਦਾ ਓਏ ਕਰਨ ਦਿਆ, ਕਹਿੰਦੇ ਪਿੱਤ ਮਾਰਨ ਦਿਆ। ਲੈ ਉਹ ਮਨ ਕੀ ਹੋ ਗਿਆ, ਇੱਥੇ ਹੁੰਦੀ ਪਿੱਤ ਬਾਂਹ ਤੇ ਹੁੰਦੀ, ਲੈ ਪਿੱਤ ਉਸਤਾਦ ਦੀ ਗੱਲ ਮੇਰੇ ਜ਼ਿਹਨ ਚ ਆਈ ਜਾ ਰਹੀ ਬਾਰ-ਬਾਰ। ਚੱਕੀ ਦੁੰਬਾ ਲਾਇਆ ਤੇ ਉਹਦੇ ਨਾਲ ਡੋਲੇ ਬਣਾਉਂਦੇ। ਜੀ ਚੱਕੀ ਦੁੰਬੇ ਲਾਗੇ ਬੈਠਾ ਤੇ ਘਰ ਦੇ ਚਾਹ ਦੇ ਗਏ ਤੇ ਇੰਜ ਉਹਨੇ ਕੱਪ ਦੇ ਉੱਤੇ ਚੱਕੀ ਰੱਖਤੀ, ਕਹਿੰਦਾ ਇੰਜ ਗਰਮ ਰਹੇਗੀ। ਫੌਜੀ ਸੀ ਮਹੱਲੇ 'ਚ ਲੜਾਈ ਹੋ ਪਈ ਤੇ ਤੋਪ 'ਚ ਚੱਕੀ ਪਾ ਕੇ ਚਲਾਤੀ। ਚੱਕੀ ਦੁੰਬਾ ਯਾਰ ਕੀ ਹੈ ਜਿੱਧਰ ਮਰਜੀ ਚੱਕੀ ਸੁੱਟੀ ਯਾਰ। ਐਡੀ ਚੱਕੀ ਦੀ ਤੋਪ ਚ ਕਿੱਥੇ ਪੈ ਗਈ? ਵੱਡਾ ਗੋਲਾ ਚੱਕੀ ਰੱਖੀ ਦਾ ਨਹੀਂ ਆਉਣ ਦਾ ਕਿੱਦਾਂ ਕਰੀਦਾ। ਐ ਕਰਕੇ ਭਾਈ ਬਰਫ਼ ਦਾ ਕੋਲਾ ਕੱਢਿਆ, ਕਾਲੂ ਨੇ ਸਿੰਗ ਤੇ ਮਾਰ ਕੇ ਤੋੜਨ ਪਿਆ। ਨਹੀਂ ਇੱਥੇ ਚੱਕੀ ਫਿੱਟ ਕਰਾਈ ਨਾਲ ਤਲਵਾਰ ਫੜੀ ਤੇ ਲੜ ਰਿਹਾ। ਢਾਲ ਬਣਾਈ ਚੱਕੀ, ਇਹ ਵੇਲਾ ਸੀਗਾ ਜਿਹੜਾ ਉੱਤੇ ਤਲਵਾਰ ਮਾਰਿਆ ਉੱਪਰ ਕੇ ਆਪਣੇ ਵੱਜ ਰਹੀ। ਚੱਕੀ ਨੂੰ ਨੇ ਢੁੱਡ ਮਾਰਿਆ ਵਾ ਤੇ ਉਹਦੀ ਚੱਕੀ ਤੇ ਰੈਕਲਾ ਵਜਾਉਂਦੇ ਆ। ਤਾਜੀ ਜ਼ਿੰਦਗੀ 'ਚ ਪਹਿਲੀ ਵਾਰੀ ਪੱਠੇ ਲੈਣ ਗਿਆ, ਉਹਨੂੰ ਕਹਿੰਦਾ ਕਿਸੇ ਹੋਰ ਰੰਗ 'ਚ ਦਿਖਾ, ਉਹ ਹਰੇ ਹੀ ਹੁੰਦੇ। ਓਏ ਚੱਕੀ ਨੂੰ ਲੈਣ ਗਿਆ, ਨਾ ਭੁੱਲਿਆ, ਕਹਿੰਦਾ ਰਸੋਲੀਆਂ ਵਾਲਾ ਬੱਕਰਾ ਦੇ ਦਿਓ। ਦੱਸੀ ਹੈ ਰਸੌਲੀ ਵਾਲਾ ਬੱਕਰਾ ਦੇ ਦਿਓ ਕਹਿੰਦਾ। ਚੱਕੀ ਦੁੰਬਾ ਲੈ ਕੇ ਆਪਣੇ ਬੱਚੇ ਨੂੰ ਕਹਿੰਦਾ ਬਹੁਤ ਇੱਥੋਂ ਬਲੂਨ। ਚੱਕੀ ਦੁੰਬਾ ਲਿਆਂਦਾ ਬੇਟੇ ਤੂੰ ਉੱਤੇ ਪੱਠੇ ਪੀ। ਆ ਚੱਕੀ ਨੂੰ ਬਾਣਾ ਦਰਜੀ ਕੋਲ ਆ ਗਿਆ, ਕਹਿੰਦਾ ਚੱਕੀ ਤੇ ਜ਼ਿਪ ਲਾ ਦੇ।
ਚੱਕੀ ਦੁੰਬਾ ਲਿਆਂਦਾ ਤੇ ਉੱਤੋਂ ਥੋੜੀ ਜਿਹੀ ਮੋਰੀ ਕਰਕੇ ਵਿੱਚ ਮੱਛੀਆਂ ਛੱਡਦੀਆਂ। ਚੱਕੀ ਦੁੰਬੇ ਦੇ ਉੱਤੇ ਇੰਜ ਤੀਰ ਤਿਰਛਾ ਬਣਾਇਆ ਦਿਲ ਚੱਕੀ ਦੁੰਬਾ ਧੌਣ ਤੋਂ ਫੜ ਕੇ ਟਾਂਗ ਕੇ ਤੇ ਉਹਦੇ ਨਾਲ ਬਾਕਸਿੰਗ ਖੇਡਣੀ। ਉਹਦੇ ਨਾਲ ਨਹੀਂ ਖੇਡੀ ਦੀ ਪਾਗਲਾ। ਸਾਦਾ ਦੁੰਬਾ ਲੈ ਕੇ ਨਾ ਤੇ ਉਹਦੇ ਪਿੱਛੇ ਗੁੰਨਿਆ ਆਟਾ ਲਾ ਕੇ ਉਹਨੂੰ ਚੱਕੀ ਦੁੰਬਾ ਵੱਡੇ ਪਕਾਨੇ 'ਚ ਪਾਣੀ ਭਰ ਕੇ ਨਾ ਫੁੱਲ ਤੇ ਉਹਦੇ ਮਗਰ ਬੰਦ। ਉਹਦੀ ਚੱਕੀ 'ਚ ਸਿੱਕਾ ਪਾ ਕੇ ਕਹਿੰਦੇ ਭੱਜਣ ਨਹੀਂ ਦਿਆ। ਇਹ ਵੀ ਈਦ ਪੜਨ ਗਿਆ, ਰਸਤਾ ਬਦਲ ਗਿਆ, ਉਧਰ ਗਲੀ ਬੰਦ ਸੀ, 2 ਦਿਨ ਉੱਥੇ ਬੈਠਾ ਰਿਹਾ। ਤੀਸਰੇ ਦਿਨ ਆਇਆ, ਵਾਲ ਜਿਹੜੇ ਬਦਲ। ਅਰੇ ਤੀਸਰੇ ਦਿਨ ਯਾਰ ਅਜੇ ਕੀ ਕਰਾਂ ਸਾਜੀ ਕਹਿੰਦਾ ਤੀਸਰੇ ਦਿਨ ਵਾਪਸ ਤੇ ਵਾਲ ਏਡੇ ਬਣੇ। ਹਾਂਜੀ ਯਾਰ ਉਸਤਾਦ ਜੀ ਪੱਠੇ ਦੀ ਦੁਕਾਨ ਪਾਈ, ਸ਼ਾਮ ਜਿਹੜੇ ਇੰਨੇ ਕੁ ਪੱਠੇ ਵੱਧ ਗਏ ਉਹ ਫਰਿੱਜ ਦੇ ਉੱਪਰ ਵਾਲੇ ਖਾਨੇ 'ਚ ਰੱਖੇ। ਪੱਠੇ ਦੀ ਦੁਕਾਨ ਪਾਈ ਤੇ ਨਾਲ ਰਸਾਲਾ ਪੜਨੇ ਤੇ ਵਿੱਚ ਜਿੱਥੇ ਮੋਰ ਪਰ ਨਹੀਂ ਰੱਖਦੇ ਉੱਤੇ ਪੱਠੇ ਰੱਖੇ। ਕਾਦੇ ਲਾਤੇ ਤੇ ਸੱਪ ਲੜਿਆ, ਸੋਚ ਗਈ ਉਹ ਤੇ ਸਿੱਧੂ ਮੂਸੇਵਾਲੇ ਦੇ ਸ਼ੇਰ ਲਿਖਣ ਦੇ ਯਾਰ। ਉਹ ਚਾਟ ਨਿਗਾ, ਉਹ ਮੈਨੂੰ ਇਲਾਜ ਕਰਾ ਜਾ ਕੇ ਤੂੰ ਕੀ ਕੰਧ ਵਾ ਉਹ ਮਰੇ। ਕਾਲੂ ਚਾਹ ਪੀਣ ਗਿਆ ਭਾਈ, ਉਹ ਫੱਟਾ ਗੰਦਾ ਸੀ, ਉਹਦੀ ਚੱਕੀ ਨਾਲ ਸਾਫ਼ ਕਰਕੇ ਫੇਰ ਚੱਕੀ ਦੰਮਾ ਨਾ ਮੂੰਹ ਤੋਂ ਫੜ ਕੇ ਨਾ ਉਹਦਾ ਗੁਰਮਟ ਬਣਾਇਆ ਇੰਜ ਕਰਕੇ। ਚੱਕੀ ਦਮ। ਅੱਛਾ ਕੈਸੀ ਗੱਲ ਆ ਉਸਤਾਦ ਜੀ, ਜਦੋਂ ਅਸੀਂ ਈਦ ਤੋਂ ਪਹਿਲਾਂ ਜਿਹੜੇ ਦਿਨ ਹੁੰਦੇ ਨਾ, ਉਦੋਂ ਅਸੀਂ ਉਤਲੇ ਖਾਨੇ 'ਚ ਪੂਰੇ ਪਾਣੀ ਰੱਖ ਕੇ ਬਰਫ਼ ਬਣਾਈ ਦੀ ਤੇ ਬਾਹਰੋਂ ਗੋਸ਼ਤ ਲਿਆ ਕੇ ਤੇ ਰੱਖੀ ਦਾ ਵਿੱਚ। ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਦੇ 'ਚ ਗੋਸ਼ਤ ਰੱਖਣਾ, ਬਾਹਰੋਂ ਬਰਫ਼ ਲਿਆ ਕੇ ਵਿੱਚ ਪਾਉਣੀ ਹੈ ਨਾ। ਇਹ ਰੂਟੀਨ ਹੋਈ ਨਹੀਂ ਸਾਡੀ। ਚੱਕੀ ਦੁੰਬੇ ਦੇ ਚੱਕੀ ਤੇ ਮੰਜਣ ਥੋੜੇ ਕਿਤੇ ਦੰਦ ਫੇਰਦੇ ਆ। ਉਹ ਯਾਰ ਉੱਥੋਂ ਕੀ ਬੁਰਸ਼ ਲਿਆ ਕਿੱਡਾ ਉਹ ਛਾਵਾਂ ਯਾਰ। ਪੱਠਿਆਂ ਦੀ ਦੁਕਾਨ ਪਾਈ, ਇਹਨੂੰ ਕਿਸੇ ਨੇ ਕਿਹਾ ਤੇਰੇ ਪੱਠੇ ਘੰਟੇ 'ਚ ਖਰਾਬ ਹੋ ਜਾਣੇ ਤੇ ਬੱਚਿਆਂ ਨੂੰ ਵੰਡਣ ਡਿਆ। ਅਮੀਰ ਬੰਦਾ ਸੀ ਉਸਤਾਦ ਜੀ, ਚੱਕੀ ਦੁੰਬੇ ਦੀ ਚੱਕੀ ਤੇ ਵੈਕਿਊਮ ਕਲੀਨਰ ਫੇਰਦੇ ਆ। ਲੈ ਕੀ ਕਲੀਨਰ। ਕੁੱਤਾ ਲਿਆਂਦਾ ਤੇ ਮਗਰ ਹਾਂਡੀਆਂ ਬਣ ਕੇ ਚੱਕੀ ਦੁੰਬਾ ਬਣਾ। ਉਹ ਜਾਲਾ ਏਦਾਂ ਨਹੀਂ ਕਰੀ ਕੁੱਤਾ। ਚੱਕੀ ਕੁੱਤਾ। ਕੀ ਕਹਿੰਦਾ ਜੀ ਚੱਕੀ ਕੁੱਤਾ ਲਿਆਂਦਾ। ਚੱਕੀ ਦੁੰਬਾ ਲਿਆਂਦਾ ਵਾ ਸਾਹ ਜੀ ਤੇ ਚੱਕੀ ਦੇ ਸਟੱਪਰੀ ਟਾਂਗੇ ਕਹਿੰਦਾ ਫਾਰਚੂਨਰ ਆ। ਉਹ ਯਾਰ ਕੀ ਹੋ ਗਿਆ। ਚੱਕੀ ਦੇ ਫਾਰਚੂਨਰ ਫਾਰਚੂਨਰ ਫਲੇਵਰ ਚ ਲਿਆਂਦੀ ਕਿਦਾਂ ਵਾਲਾ ਲੈ ਫਾਰਚੂਨਰ ਫਲੇਵਰ 'ਚ। ਉਹ ਜਾਣਦੇ ਯਾਰ ਫਰੀ ਰੰਜ ਨਹੀਂ ਹੁੰਦਾ ਕੀ ਹੋ ਗਿਆ। ਚੱਕੀ ਦੁੰਬਾ ਲਿਆਂਦਾ ਤਾਂ ਖੇਡਣ ਦੇ, ਇੱਧਰ ਮਾਰਾਂ ਇੱਧਰ ਮਾਰਾਂ, ਦੱਸ ਮੇਰਾ ਭਰਾ ਕਿੱਥੇ। ਚੱਕੀ ਦੁੰਬਾ ਚੱਕੀ ਤੋਂ ਮੈਂ ਰੇਡ ਕਰਦਾ ਆਪਣੇ ਨੂੰ, ਕਹਿੰਦਾ ਪੁੱਜੂ ਲੱਖ ਰੁਪਏ ਮੰਗਣ ਡਿਆ। ਇਹਦਾ ਬਾਬੂ ਕਹਿੰਦਾ ਅਸੀਂ ਦੇ ਕੇ ਚੱਕੀ ਲਵਾਇਆ। ਚੱਕੀ ਲੋਇਆ ਹਾਂ ਮੋਗੇ ਪੱਠੇ ਮੋਗੇ ਪੱਠੇ ਬਹੁਤ ਗਏ। ਉਹਦੀ ਚੱਕੀ ਤੇ ਭਾਈ ਨਵੇਂ ਡਰਾਮੇ ਦਾ ਪੋਸਟਰ ਲਾ ਕੇ ਯਾਰ ਪੱਠਿਆਂ ਦਾ ਟਾਲ ਬਣਾਇਆ ਤੇ ਇੱਥੇ ਪੱਠਿਆਂ ਦਾ ਫੁੱਲ ਲਾ ਕੇ ਅਗਲੇ ਨਾਲ ਗੱਲ ਕਰਨ ਦੇ। ਹਾਂ ਸੁਣਾ ਕਿੱਦਾਂ। ਚੱਕੀ ਜਿਹਨੇ ਪਾਣੀ ਪਾ ਕੇ ਨਾ ਥੱਲੇ ਟੂਟੀ ਲਵਾ ਲਈ। ਓਏ ਇੰਜ ਨਹੀਂ ਕਰੀਦਾ ਯਾਰ। ਪੱਠੇ ਦੀ ਦੁਕਾਨ ਪਈ, ਇੱਕ ਬੰਦਾ ਕਹਿੰਦਾ ਤੇਰੇ ਪੱਠੇ ਸਹੀ ਨਹੀਂ ਆ, ਕਹਿੰਦਾ ਤੂੰ ਖਾ ਕੇ ਚੈੱਕ ਕਰ ਲੈ। ਕਿਦਾਂ ਹੋ ਸਕਦਾ? ਯਾਰ ਵਾਓ ਸਾਡੀ ਗਾਣਾ ਅੱਜ ਈਦ ਹੈਗੀ ਆ, ਈਦ ਦੀ ਮੁਨਾਸਬਤ ਨਾਲ। ਲੋ ਜੀ ਨਾਜ਼ਰੀਨ, ਡਾਂਸ ਦਾ ਰਾਉਂਡ ਸ਼ੁਰੂ ਹੋਣੇ ਲੱਗਾ ਹੈ। ਇਮਲੀ ਵਾਦਾ ਡਾਂਸ। ਗਾਣਾ ਕਿਹੜਾ ਸਿਲੈਕਟ ਕੀਤਾ ਜਾਏ? ਕਿਹੜਾ ਮਰਜ਼ੀ ਜਿਹਦਾ ਕਾਪੀਰਾਈਟ ਨਾ ਆਵੇ ਉਸਤਾਦ ਜੀ। ਮੈਡਮ ਨੂਰ ਜਹਾਂ ਦਾ ਤੂੰ ਤੇ ਮੇਰੀ ਅੱਖੀਆਂ ਦੀ। ਨਹੀਂ ਉਹ ਫਿਰ ਇਦਾਂ ਹੀ ਗਈ ਜਾਣਾ ਕੋਈ ਜਿਹੜਾ ਤੁਹਾਨੂੰ ਪੂਰਾ ਯਾਦ ਹੋਵੇ। ਇਹ ਮੈਨੂੰ ਵਿੱਚੋਂ ਨਹੀਂ ਯਾਦ। ਤੇ ਸਾਜੀ ਉਹ ਕਰ ਲੋ ਤਾ ਨਾ ਨਾ ਉਹ ਉਸਤਾਦ ਜੱਟ ਜਗ੍ਹਾ ਕਹਿਣ ਵਾਲੀ ਨਹੀਂ ਹੈਗੀ ਹੈ। ਜਗ੍ਹਾ ਨਹੀਂ ਤੇਰੇ ਬਹਿਣ ਵਾਲੀ ਉਹ ਕਰ ਲੋ। ਉਹ ਤਾਂ ਕਮਾਂਡਰ ਸੇਵਗਾਰਡ ਵਾਲਾ ਗਾਣਾ ਕਰ ਲਾ। ਕਿਹੜਾ ਜੀ? ਕਮਾਂਡਰ ਸੇਵਗਾਰਡ ਵਾਲਾ ਕੱਚਾ ਰਾਣੀ ਮੈਂ ਵਾਲੀ ਬੱਚਾ ਬਾਗਾ ਉਹ ਕਰ ਲਾ। ਕਹਿੰਦਾ ਤੂੰ ਕਮਾਂਡਰ ਸੇਫਗਾਰਡ ਵਾਲਾ ਗਾਣਾ ਕਰ। ਜੀ ਡਰ ਬੋਸ ਡਰ ਟੂ ਬੋਸ। ਤਾਜੀ ਇਮਲੀ ਵਰਗੇ ਬੰਦੇ ਪਹਿਲੇ ਘਾਤਕ ਦਾ ਡਾਇਲੌਗ ਵੀ ਕਰ ਦਿੰਦੇ। ਕਾਸ਼ੀਨਾਥ ਹਮੇ ਖੁਸ਼ੀ ਨਾਲ ਹੀ ਫਿਰ ਮਾਰਾ ਰੇ। ਇਮਲੀ ਵਰਗੇ ਬੰਦੇ ਨਾ ਕੂੜਾ ਚੱਕਣ ਵਾਲੇ ਰੱਖੇ ਹੁੰਦੇ ਆ। ਕੂੜਾ ਚੱਕ ਕਰਕੇ ਦੱਸਦਾ ਆਜੋ ਚੱਕਣ ਵਾਲਾ ਹੋ ਗਿਆ। ਪੂਰਾ ਚੂਸ ਕੇ ਚੰਗੀ ਤਰ੍ਹਾਂ ਹਾਂਜੀ ਭਾਈ ਨੂੰ ਉਹ ਲਾਉਂਦੀ ਆ ਚੱਕ ਲਵਾ। ਹੋ ਗਿਆ। ਕਿਸੇ ਵੀ ਵਿਆਹ ਸ਼ਾਦੀ ਤੇ ਇਮਲੀ ਵਰਗੇ ਬੰਦੇ ਨੂੰ ਕਹਿੰਦੇ ਡਾਂਸ ਕਰੋ, ਨਹੀਂ ਨਹੀਂ ਡਾਂਸ ਕਰਨੀ ਨਹੀਂ, ਯਕਦਮ ਕਰਕੇ ਓਏ ਓ ਇੱਕਦਮ ਹੀ। ਓਏ ਓ। ਲੋ ਜੀ ਸਭ ਤੋਂ ਪਹਿਲੇ ਕੌਣ ਡਾਂਸ ਕਰੇਗਾ? ਅਦਰਾ ਖਾਨ ਸਾਹਿਬ ਦਾ। ਹਾਂਜੀ ਇਮਲੀ ਕਾਲੂ ਵਰਮਾ। ਓਏ ਪਾਗਲਾ, ਮੇਰਾ ਡਾਂਸ ਕਾਫੀ ਲੰਮਾ ਚੌੜਾ ਹੋਣਾ, ਫਿਰ ਤੂੰ ਕਰ ਲਾ। ਲੰਮਾ ਚੁੜਾ ਕੇ ਚਿਕਮ ਟੈਪ ਆ ਠਹਿਰ ਜਾ। ਮੇਰੇ ਕੋ ਐਂਟ ਕਰਾਇਓ ਮੇਰੇ ਕੋ। ਇਹਦਾ ਅੱਬਾ ਇਹਨੂੰ ਦਵਾ ਦੇਣ ਡਿਆ ਪੁੱਤ ਖੁਸ਼ ਰਿਹਾ ਕਰਕੇ। ਕਹਿੰਦਾ ਅੱਬਾ ਜੀ ਫਿਰ ਨਜ਼ਰ ਨਾ ਆਇਆ ਕਰੋ। ਇਹਦੇ ਬਿਨ ਮਹੱਲੇ ਛਿੱਤਰ ਪੈਂਦੇ ਵੇਲੇ ਭਰਾ ਨੇ ਕਹਿੰਦਾ ਚਲਾ ਵੀ ਲੋਕ ਬਣਾਈਏ।
ਵਗਰੇ ਹਿੱਟ ਹੋਣ ਦੇ ਚੱਕਰਾਂ 'ਚ ਫਿਰਨ ਦਿਆ ਉਹਨੂੰ ਬਚਾ ਜਾ ਕੇ ਯਾਰ ਕਿਹੜੇ ਕੰਮ ਲੱਗਾ ਲੈ ਬੈੜਾ ਲੈਣ ਲੱਗਿਆ ਜਿਹੜੀ ਬਹਿਸ ਕਰੀਦੀ ਹੈ ਨਾ ਉਹ ਬਹਿਸ ਕਰਨ ਵਾਸਤੇ ਵਕੀਲ ਰੱਖਿਆ ਸੀ ਬੰਦੇ ਨੇ ਲੈ ਸੁੱਤੇ ਪੇ ਸਹੁਰੇ ਦੇ ਲੱਕ ਤੇ ਚੁੰਨੀ ਬੰਨ੍ਹਦੇ ਤੂੰ ਗਾਣਾ ਲਾਤਾ ਕਹਿੰਦਾ ਉੱਠ ਕੇ ਨੱਚੇਗਾ। ਚਲੋ ਯਾਰ ਚਲੋ ਉੱਠੋ ਫੇ ਜਲਦੀ ਕੌਣ ਹਾਂਜੀ ਚੱਲ ਯਾਰ ਗੁਜਰ ਬਾਦਸ਼ਾਹ ਤਾਜੀ ਮੈਂ ਟੂਪਾਂ ਵਾਲਾ ਗਾਣਾ ਗਾਉਂਦਾ। ਕਿਹੜਾ ਟੂਪਾਂ ਵਾਲਾ ਹਾਂ ਯਾਰ ਤਾਲੂ ਪਾੜ ਜਾਊਗਾ ਉਸਤਾਦ ਜੀ ਪੱਠਿਆਂ ਦੀ ਦੁਕਾਨ ਸੀ ਸ਼ਾਮ ਨੂੰ ਘਰ ਗਏ ਤੇ ਬੱਚੇ ਨੇ ਕਹਿਣਾ ਪਾਪਾ ਪੱਠੇ ਲਾਏ ਹੈ ਜਾਦੂਗਰ ਬਣ ਗਿਆ ਤੇ ਸ਼ੋਖਾ ਬਣਿਆ ਤੇ ਸੋਰੇ ਦੇ ਕਿੱਥੇ ਚ ਕਬੂਤਰ ਕੱਢਣ ਦਿਆ ਸ਼ੋਕਾ ਬਣੇ ਉਹ ਯਾਰ ਉਹ ਬਜ਼ੁਰਗ ਆਦਮੀਆਂ ਕਿਹੜੇ ਕੰਮ ਲੱਗਾ ਸਹੁਰੇ ਨੇ ਕੀ ਫੇਸੋ ਕਬੂਤਰ ਆਪਣੇ ਨਾਲ ਆਈਟਮ ਕਰਕੇ ਦਿਖਾ ਕਬੂਤਰ ਦੇ ਨਾਲ 650 ਵੀ ਹਾਂ ਉਹਨੇ ਕਹਾ ਮੇਰਾ 1000 ਕਿੱਧਰ ਗਿਆ ਉਹਨੇ ਰੱਖ ਕੇ ਮਾਰੀ ਉਹਨੇ ਉਹਨੇ ਕਹਾ ਕਹਿੰਦਾ ਆਪੂ ਜੀ ਦੇਖੋ ਕਬੂਤਰ ਕਹਿੰਦਾ ਇਹਨੂੰ ਪਰੇ ਕਰ ਮੇਰਾ ਆਧਾਰ ਕਿੱਥੇ ਹੈ ਹਾਂ ਉਹਨੇ ਕਹਾ ਤਾਂ ਅੱਜ ਤਾਂ 6 ਆ ਜਾਂਦੇ ਇਦਾਂ ਦੇ ਚਲੋ ਚੱਲ ਯਾਰ ਕਾਲੂ ਸਲਮਾਨ ਭਾਈ ਨੂੰ ਬੁਲਾ ਲਓ ਨਾਲੇ ਯਾਰ ਕਿਹੜਾ ਵਾ ਯਾਰ ਗਾਣਾ ਸਲਮਾਨ ਸਲਮਾਨ ਨੂੰ ਅੱਛਾ ਡਾਂਸਰ ਹੈ ਕਿਹੜਾ ਦੱਸੋ ਯਾਰ ਰੀਅਲ ਗੱਲ ਸੁਣ ਲੈ ਸਾਜੀ। ਚਲੋ ਜੀ ਲੈ ਵੀ ਸਲਮਾਨ ਨੂੰ ਇੱਥੇ ਨਚਾ ਦੇਵੇ ਨਾ ਹਾਂਜੀ ਸਲਮਾਨ ਨੂੰ ਹਾਂ ਸਲਮਾਨ ਇੱਥੇ ਡਾਂਸ ਕਰ ਦੇਵੇ ਅੰਗ ਚੱਲਦਾ ਉਹ ਇਹ ਨਹੀਂ ਮੈਨੂੰ ਪਤਾ ਚੱਲਦਾ ਮੈਂ ਓਕੇ ਉਸਤਾਦ ਜੀ ਸ਼ਰਤ ਯਾਰ ਡਾਂਸ ਨੂੰ ਤੁਮਰਾ ਦੇ ਨਹੀਂ ਵੀ ਡਾਂਸ ਕਰਨਾ ਮਤਲਬ ਜਿੱਦਾਂ ਦਾ ਉਹਨੂੰ ਆਉਂਦਾ ਉਦਾਂ ਦਾ ਕਰ ਦੇ ਜਿਹਨੂੰ ਆਉਂਦਾ ਯਾਰ ਜਿੱਦਾਂ ਦਾ ਵੀ ਆਉਂਦਾ ਕਰ ਦੇਵੇ ਖਰਾਬ ਕਰ ਦੇਵੇ ਅੱਛਾ ਜੀ ਨੱਚ ਪਵੇ ਫੇਰ ਫਿਰ ਸਲਮਾਨ ਨੇ 500 ਰੁਪਏ ਸਾਰਿਆਂ ਨੂੰ ਦਊਂਗਾ ਇੱਕ ਮਿੰਟ ਅਗਰ ਉਹਨੇ ਕਿਹਾ ਮੈਂ ਨਹੀਂ ਨੱਚਣਾ ਜਾਂ ਨਾ ਨੱਚਿਆ ਭਾਈਨ ਫਿਰ ਓਏ ਇੱਧਰ ਭਾਈ ਪੈਸੇ ਨਹੀਂ ਇੱਧਰ ਵੀ ਦੱਸੋ ਨਾ ਫੋਰਸ ਕਰਾਂਗੇ ਆਪਣੇ ਤਰੀਕੇ ਨਾਲ ਫੋਰਸ ਕਰਾਂਗੇ ਭਾਈ ਤੁਸੀਂ ਜਿਹੜਾ ਉਹ ਟੁੰਡ ਮਾਰਾ ਲਾਇਆ ਇੱਧਰ ਨੂੰ ਦੱਸੋ। ਅਸੀਂ ਆਪਣੀ ਫੁੱਲ ਕੋਸ਼ਿਸ਼ ਕਰਾਂਗੇ ਭਾਈ ਜੇ ਤੇ ਉਹਨਾਂ ਦੀ ਖੂਨ ਦੇ ਵਿੱਚ ਨਹੀਂ ਅਗਰ ਉਹਨੇ ਨਾ ਕਰਤੀ ਤੇ ਫਿਰ 200 ਦੇ ਦੇਣਾ ਆਹ ਚਲੋ ਠੀਕ ਆ ਸੋਹਣੀ ਗੱਲ ਮੁਕਾਤੀ ਯਾਰ ਇਹਦਾ ਦਿਨ ਵਾ ਜਿੱਦਾਂ ਉਹਦੇ ਜ਼ਿਹਨ ਦੇ ਵਿੱਚ ਹੋਇਆ ਕਿ ਯਾਰ ਚਲੋ ਬੱਚਿਆਂ ਨੂੰ 500 ਰੁਪਏ ਇਜ਼ਲੀ ਮਿਲ ਫਾਈਨ ਗੱਲ ਇਹ ਆ, ਇੱਕ step ਦੀ ਖਾਤਰ ਅਗਰ ਉਹ ਮੰਨ ਗਿਆ ਹਾਂਜੀ ਤੇ 1000 2000 3000 4000 ਮੈਂ ਦਿਆਂਗਾ ਆਪਾਂ ਇੰਨਾ ਕੀ ਉਹਨੇ ਮੈਂ ਨਹੀਂ ਇੱਕ 27 ਪੂਰੀ ਹੈ, ਇੰਨਾ ਕ ਇੰਨਾ ਕੁ ਬਹੁਤ ਅੱਛਾ 27 ਇੱਕ ਗੱਲ ਸੁਣਵੇ ਸੱਜਣ ਦੇ ਕੰਗਣਾ ਦੀ 27 ਭਾਵੇਂ ਖਲੋਤਾ ਇੰਨਾ ਕਰਦਾ ਹਾਂ ਜਿੱਦਾਂ ਮਰਜ਼ੀ ਕਰਦਾ ਰਹੇ ਅੱਛਾ ਠਹਿਰ ਜਾ 4000 ਹੋ ਗਿਆ ਅਗਰ ਉਹਨੇ ਕਿਹਾ ਮੈਂ ਨਹੀਂ ਨੱਚਣਾ ਠੀਕ ਹੈ ਜੀ ਢੋਲਕ ਤੁਹਾਡੀ ਤੇ ਭਾਵੇਂ ਤੁਸੀਂ ਸਿਰਫ 1000 ਰੁਪਏ ਦੇ ਦੇਣਾ ਸਾਰੇ ਰਲ ਓਕੇ ਹੋ ਗਿਆ ਉਸਤਾਦ ਜੀ ਡਨ ਹੋ ਗਿਆ ਡਨ ਹੋ ਗਿਆ ਡਨ ਹੋ ਮੈਂ ਗਿਆ ਨਹੀਂ ਜੇਗਾ ਉਹਨੇ ਉਹ ਯਾਰ ਡਨ ਹੋ ਉਹ ਗਿਆ ਯਾਰ ਕੀ ਹੋ ਗਿਆ ਲੈ ਨਹੀਂ ਉਹਨੇ 100 ਨੱਚਣਾ ਰੁਪਇਆ ਫਰੀਦ ਸਾਹਿਬ 100 ਰੁਪਇਆ ਉਹਨੇ ਨਹੀਂ ਨੱਚਣਾ ਯਾਰ ਤੁਸੀਂ 200 ਦੇ ਦਿਓ 200 ਮੈਂ ਦੇ ਦੂੰਗਾ ਲੈ ਉਹਨੇ ਮੈਨੂੰ ਪਤਾ ਨਹੀਂ ਨੱਚਣਾ ਯਾਰ ਸਲਮਾਨ ਨੇ ਨਾ ਸਾਰਾ ਗੱਲ ਕਰਕੇ ਆ ਦੇ ਹੈਗੇ ਪੈਸੇ ਤੁਸੀਂ 1000 ਫੜਾ ਦਿਓ ਨਾ ਕੋਈ ਸੁਲੇਮਾਨ ਹੈਗੇ ਆ ਹਜੇ ਤੂੰ ਮੰਨ ਦੇਣਾ ਮੈਂ ਤਨਖਾਹ ਜੋ ਕੱਟ ਲੈਣਾ ਵਾ ਕਾਲੂ ਦੇਗਾ ਇਹੀ ਸਾਡਾ ਉਹਨੇ ਹੀ ਕੱਟਣਾ ਵਾ ਜਿਹਨੇ ਸਾਡਾ ਕਪਤਾਨ ਹੀ ਇਹ ਆ ਉਹ ਮਾਓ ਮਾਰੇ ਰਾਹੁਲ ਕਰਾਂਗਾ ਭਾਣੇ ਦੱਸੋ ਕਿ 1000 ਕਿੰਨੇ ਕਟਾਉਣਾ ਚਲੋ ਦੱਸੋ ਆ ਕਟਾਏਗਾ ਉਹ ਲੈ ਉਹ ਨਾਈਆਂ ਨੂੰ ਨਹੀਂ ਭਾਈ ਦਾਦੇ ਦੀ ਹਾਂਜੀ ਦੱਸੋ ਜੀ ਤੁਸੀਂ ਕਟਾਓਗੇ ਜੀ ਫੈਸਲ ਵੱਡੇ ਆ ਸਾਡੇ ਚੋਂ ਹਾਂਜੀ। ਸਾਡੀ ਹਰ ਔਖੇ ਸੌਖੇ ਟਾਈਮ ਤੇ ਕੰਮ ਹੀ ਉਹ ਹੁੰਦੇ ਆ ਓਕੇ ਕਿਹੜੀ ਗੱਲ ਉਸਤਾਦ ਜੀ ਜੇ ਉਹ ਨਾ ਨੱਚਿਆ ਤੇ 1000 ਰੁਪਏ ਤੁਸੀਂ ਦੇਣਾ ਕੌਣ ਸਲਮਾਨ ਓਕੇ ਓਕੇ ਉਸਤਾਦ ਜੀ ਓਕੇ ਓਕੇ ਆ ਓਕੇ ਓ ਇਹ ਗੁਜਰਾਤ ਤਾੜੀ ਮਾਰ ਚੱਲ ਗੱਲ ਚਲੋ ਜੀ ਨਹੀਂ ਠਹਿਰ ਜੋ ਪਹਿਲੇ ਆ ਕੇ ਬੁਲਾਓ ਨਾ ਪਹਿਲੇ ਉਹਨੂੰ ਪੁੱਛੋ ਵੈਸੇ ਬੁਲਾਓ ਤਾਂ ਸਹੀ ਨਹੀਂ ਨਹੀਂ ਉਸਤਾਦ ਜੀ ਸਾਡਾ ਤਰੀਕਾ ਸੀ ਜਿੱਦਾਂ ਮਰਜ਼ੀ ਉਹਨੂੰ ਮੈਂ ਕਹਿੰਦਾ ਜੋ ਮੈਂ ਕੱਲੇ ਕੱਲੇ ਬੁਲਾ ਲਓ ਯਾਰ ਉਹਨੂੰ ਲੋਕ ਜਾਣਦੇ ਨੇ 4000 ਰੁਪਏ ਚ ਉਹਦਾ ਪਤਾ ਲੱਗ ਜੇ ਵੀ ਉਹ ਕੀ ਆ ਮੇਰੇ ਲਈ ਇਸ ਤੋਂ ਸਸਤਾ ਸੌਦਾ ਹੀ ਕੋਈ ਨਹੀਂ ਆਹ ਕਿਹੜੀ ਗੱਲ ਹੋਈ ਆਪਣਾ ਇਹਦਾ ਆਪਣਾ ਵੀ ਨਿਜ਼ਾਮ ਆਹ ਕਰਾਂਗੇ ਕੋਈ ਗੱਲ ਲੇਕਿਨ ਨਹੀਂ ਮੈਂ ਵੀ ਉਹਨੂੰ ਜਾਣਦਾ ਵਾਂ ਯਾਰਾਂ ਲਈ ਉਹ ਬੰਦਾ ਧੌਣ ਲਵਾ ਦੇਣਾ ਮੈਂ ਓਕੇ ਇਹ ਯਾਰਾਂ ਲਈ ਨਹੀਂ ਉਹਨੂੰ ਪਤਾ ਵਾ ਕਿ ਤੁਸੀਂ ਧੋਰਮਿਆਂ ਲਈ ਉਹਨੂੰ ਹਜ਼ਾਰਾਂ ਲਈ ਆ ਹਾਂ ਆ ਵੀ ਸਲਮਾਨ ਸਾਹਿਬ ਉਰੇ ਆਓ ਲਓ ਜੀ ਸਲਮਾਨ ਸਾਹਿਬ ਪਹਿਲੇ ਇੱਥੇ ਬੈਠੇਗਾ ਤੁਸੀਂ ਆਰਾਮ ਨਾਲ ਉਹਨੂੰ ਮਨਾ ਲੈਣਾ ਪਹਿਲੇ ਸਾਜੀ ਬੂਸਟ ਅਪ ਕਰਾਂਗੇ ਹਾਂ ਮੈਂ ਕੁਝ ਨਹੀਂ ਕਹਿਣਾ ਪਾਇਨ ਕਿ ਵੀ ਨੱਚ ਜਾਂ ਨਾ ਨੱਚ ਇਧਰ ਆਓ ਜੀ ਸਲਮਾਨ ਸਾਹਿਬ ਬੜਾ ਵੱਡਾ ਨਾਂ ਹੋਇਆ ਡਾਂਸਰ ਸਲਮਾਨ ਖਾਨ ਸਲਮਾਨ ਹਾਇਕ ਇੱਥੇ ਬਹਿ ਜਾਓ ਬੰਦੇ ਬਹੁਤ ਅੱਛੇ ਆ ਉਹਨਾਂ ਨੂੰ ਪਤਾ ਹਾਂਜੀ ਪਾਇਨ ਪੁੱਛੋ ਜੀ ਓਏ ਯਾਰ ਕੱਲਾ ਯਾਰ ਆਰਾਮ ਨਾਲ ਸਲਮਾਨ ਭਾਈ ਮੈਂ ਸੁਣਿਆ ਤੁਹਾਨੂੰ ਖਾਰਿਸ਼ ਹੋਈ ਖਾਰਿਸ਼ ਤੇ ਨਹੀਂ ਫਿਰ ਇੰਜ ਕਰ ਖਾਂਦਰਾ ਕਰੀ ਚਲੋ ਉਹ ਪੁੱਛੋ ਟਾਈਮ ਹੈਗਾ ਜੀ ਭਾਜਨ ਇਦਾਂ ਦਾ ਬੰਦਾ ਨਾ 47 ਮਿੰਟ ਹੋਏ ਨੇ 48 49 50 3 ਮਿੰਟ ਨੇ ਤੁਹਾਡੇ ਇੰਜ ਕਰਕੇ ਕਰੀ ਕੋਲ ਯਾਰ ਸਿੱਧੀ ਉਹਨੂੰ ਗੱਲ ਕਰੋ ਛੋਟੀ ਜੀ ਗੱਲ 500 ਰੁਪਏ ਦਾ ਸਵਾਲ ਹੈ ਈਦ ਦਾ ਦਿਨ ਚਲੋ ਅਸੀਂ 500 ਹਾਂ 4000 ਰੁਪਏ ਦਾ 4000 ਰੁਪਏ ਦਾ ਤੁਹਾਡੀ ਯਾਰ ਮਿਹਰਬਾਨੀ ਜੇ ਖੁਸ਼ੀ ਕਰਨੀ ਆਪਾਂ ਬਾਅਦ ਦੇ ਵਿੱਚ ਜੋ ਮਰਜ਼ੀ ਯਾਰ ਭਰਾ ਦੀ ਖਾਤਰ ਨੱਚਣਾ ਵਾ ਯਾਰ 500 ਸਾਰਿਆਂ ਨੂੰ ਮਿਲਣਾ ਹਾਂਜੀ ਯਾਰ ਤੈਨੂੰ ਹਾਂਜੀ
4000 ਰੁਪਏ ਮੈਂ ਦੇਣਾ, ਤੁਸੀਂ ਇੱਥੇ ਖਲੋ ਕੇ ਡਾਂਸ ਕਰਨਾ ਵਾ, ਮੈਂ 27 ਗਾਉਣੀ ਆ, ਗੱਲ ਸੁਣਵੇ ਸਜੰਦਿਆ ਕੰਗਣਾ, ਤੁਸੀਂ ਇੱਥੇ ਖਲੋ ਕੇ ਨੱਚਣਾ ਜਿੱਦਾਂ ਦਾ ਮਰਜ਼ੀ ਪੂਰੀ 27 ਮੈਂ ਐ ਕਰਦੇ ਮਿਹਰਬਾਨੀ ਯਾਰ ਉਸਤਾਦ ਦੇ ਚਾਰ ਤੇ ਨੱਚਣਾ ਪੈਂਦਾ ਆ ਹੋ ਪੈਰ ਪੰਪ ਤੇ ਪੈਰਾਂ ਘੋਣੇ ਆ, ਤੁਹਾਡੀ ਮਿਹਰਬਾਨੀ। ਇਹ ਚ ਗੱਲ ਹੀ ਕੋਈ ਨਹੀਂ ਉਸਤਾਦ ਜੀ। ਓ ਯੇ ਪੂਰੀ ਗੱਲ ਸੁਣ ਮੈਂ ਕਿਹਾ ਇਹ ਚ ਗੱਲ ਹੀ ਕੋਈ ਨਹੀਂ ਨੱਚਣਾ ਮੈਂ। ਰੱਬ ਨੇ ਤੁਹਾਨੂੰ ਬਹੁਤ ਦੇਣਾ, ਕਿਹੜੇ ਕੰਮ ਲੱਗੇ ਆ ਤੁਸੀਂ? ਚਲੋ ਪਾਇਲਟ 48 ਮਿੰਟ ਹੋ ਪੈਰ ਗਏ, ਤੇ ਕਿਤੇ ਕਿੱਲ ਫਿਰ ਗਿਆ ਵਾ ਆਓ ਮੈਂ ਜ਼ਿੰਦਗੀ 'ਚ ਕਦੇ ਕੰਮ ਨਹੀਂ ਕੀਤਾ 48 ਹੋ ਗਏ। ਸਲਮਾਨ ਵੇ ਸਾਹਿਬ ਮੈਂ ਤੇਰੀ ਗੱਲ ਹੀ ਭਾਈ ਸਲਮਾਨ ਆ ਯਾਰ entertainment ਹੀ ਆ ਅਸੀਂ ਗਾਉਣਾ ਯਾਰ ਨਹੀਂ ਤੇ ਫਿਰ ਇੱਕ ਹੋਰ ਹੱਲ ਹੈ 5-500 ਨਹੀਂ ਉਹ ਕਹਿੰਦਾ ਦੇ ਦੇਵੇ, ਉਹਨੇ ਨਹੀਂ ਨੱਚੀ। ਕਿਉਂ ਦੇ ਦੇਵੇ ਤੁਸੀਂ, ਯਾਨੀ ਤੁਹਾਨੂੰ ਕੋਈ ਯਾਨੀ ਕਿ ਨੁਕਸਾਨ ਨਹੀਂ ਹੋਣਾ, ਤਾਂ ਤੁਸੀਂ ਫਾਇਦੇ 'ਚ ਹੀ ਹੋ। ਉਹ ਕਹਿੰਦਾ ਇਹ ਰਹਿ ਚ ਰਹਿ ਚ ਅਸੀਂ ਨਹੀਂ ਨੱਚਣਾ ਨਹੀਂ ਉਹ ਤੇ ਤੁਸੀਂ ਮੈਨੂੰ ਜੋ 500 ਮੈਂ ਨੱਚਦਾ ਇੱਥੇ। ਉਹ ਤੂੰ ਤਾਂ ਲੈ, ਤੂੰ ਦੇ ਕੇ ਨੱਚਣਾ ਹੁੰਦਾ ਤੇ ਇੰਨਾ ਸ਼ੌਕ। ਉਸਤਾਦ ਜੀ ਯਾਨੀ ਕਿ ਉਹਦਾ ਇਮੇਜ ਆ, ਸਾਡਾ ਕੋਈ ਇਮੇਜ ਕੋਈ ਨਹੀਂ। ਮਜ ਤੇ ਸਾਡਾ ਮਿਆਰ ਨਹੀਂ ਤੁਸੀਂ ਉੱਥੋਂ ਤੱਕ ਰਹੋ ਨਾ ਜਿੱਥੋਂ ਤੱਕ ਤੁਸੀਂ ਸ਼ਰਤ ਲਾ ਲਈ। ਲਾ ਲਈ। ਹੁਣ ਤੁਸੀਂ ਅੱਗੋਂ ਇਹ ਵੀ ਕਹੀ ਨਹੀਂ। ਜਾਓ ਜੀ ਉਹਨੇ ਉਹ ਬੜਾ ਵੱਡਾ ਭਾਈ ਨਹੀਂ, ਨਹੀਂ, ਤੁਸੀਂ ਸ਼ਰਤ ਲਾ ਲਈ। ਇਹਦੇ ਕੋਲ ਤੁਹਾਨੂੰ ਫਾਇਦਾ ਕਾਹਦੇ ਤੋਂ ਹੋਵੇ, ਉਹਦੇ ਕੋਲ ਅਸੀਂ ਭਾਵੇਂ ਲਈ ਜਿੱਦਾਂ ਮਰਜ਼ੀ ਜਾਈਏ। ਕਰੋ ਕਿ ਉਹਨੂੰ ਚਾਰ ਚੀਜ਼ ਜਾਣਦੇ ਆ ਇਹ ਗੱਲ ਫਿਰ ਇਹ ਗੱਲ ਭਾਈ ਗਲਤ ਹੈ ਇਹ ਤੁਸੀਂ ਗੱਲ ਮੈਂ ਕੀਤੀ। ਨਾ ਵੀ ਕਰਦਾ ਨਾ, ਉਹਨੇ ਤਾਂ ਵੀ ਨਹੀਂ ਸੀ ਨੱਚਣਾ, ਪੁੱਛ ਲਓ। ਹੋ ਜਾਣ ਸਕਦਾ ਦਿਓ ਦਿਲ ਚੋਂ ਕਹਿ ਰਿਹਾ ਉਸਤਾਦ ਜੀ ਮੰਨ ਜੋ ਉਸਤਾਦ ਜੀ। ਚਲੋ ਜੀ 5000 ਰੁਪਏ ਦਿਆਂਗਾ, 4 ਨਹੀਂ 5 ਖੁਸ਼ੀ ਦਿਆਂਗਾ। ਦੱਸਣ ਦੇ ਕਿਹੜੀ ਯਾਰ ਇਹਦੇ ਨਾਲ ਇਸ ਗੱਲ ਤੋਂ 49 ਮਿੰਟ ਹੋ ਗਏ ਭੈਣ। ਯਾਰ ਆ ਯਾਰ ਕੰਮ ਨਿਵਾੜ ਹੀ ਨੇੜ ਯਾਰ। ਚਲੋ 6000 ਰੁਪਏ ਦਿਆਂਗਾ ਭੈਣ, 6000 ਕਰਦੇ ਸਰ ਭਾਈ ਫੈਸਲ ਠਾਓ 6000 ਚਲੋ ਉਹ ਦੋ ਜਣੇ ਤੇਰੇ ਨਾਲ ਉਹ ਯਾਰ ਚੁੱਪ ਚੁੱਪ 7000 ਰੁਪਏ ਦਿਆਂਗਾ ਭੈਣ। 5000 ਮਿਲਣ ਦੇ 1500 ਦੀ ਤੇ ਸਾਰੇ ਭਰਾਵਾਂ ਨੇ ਨੱਚ ਪੈਣਾ। 7000 ਜ਼ਿਆਦਾ ਸਾਹਿਬ 7 7000 8000 ਰੁਪਏ 8000 ਚੱਲ ਭਈ 8000 ਰੁਪਏ 8000 ਬਸ 50 ਹੋ ਗਏ ਪੂਰੇ, ਪਰੇ ਜਾਓ ਬਸ 3 ਮਿੰਟ ਹੋ ਗਏ। ਯਾਰ ਬੜਾ ਮਜ਼ਾ ਆਇਆ, ਤਾੜੀ ਮਾਰੋ ਯਾਰ। ਬਹਿ ਜਾਓ ਜਾਓ ਵੀ 5 ਲਓ ਜੀ 1000 ਰੁਪਏ ਫੈਸਲਾ ਤੁਹਾਡਾ ਕੱਟਿਆ ਗਿਆ। ਕਾਹ ਤੋਂ ਕਟਿਆ ਗਿਆ? ਕੋਈ ਰੋਲਾ ਨਹੀਂ ਉਸਤਾਦ ਜੀ ਕੱਟ ਲਓ ਬਸ ਛੱਡ ਦੇ, ਕੋਈ ਰੌਲਾ ਨਹੀਂ, ਬੰਦਿਆਂ 'ਚ ਬਹਿਣ ਵਾਲਾ ਬੰਦਾ। ਮੈਂ ਦੱਸਾਂਗਾ ਇਹਦੇ 'ਚ ਮੈਂ ਨਹੀਂ ਮਾਫੀ ਇਹ 'ਚ। ਹਾਂਜੀ ਇਹੋ ਜਿਹੇ ਬੰਦੇ ਨਾ ਉਸਤਾਦ ਜੀ ਬੱਚਿਆਂ ਨੂੰ ਬੁੱਢੇ ਹੋ ਕੇ ਇੱਕੋ ਹੀ ਗੱਲ ਕਹਿੰਦੇ ਹੁੰਦੇ, ਮੈਂ ਸਾਰੀ ਉਮਰ ਮਿਹਨਤ ਕੀਤੀ ਨੱਚਿਆ ਨਹੀਂ, ਇੰਨਾ ਮੇਰਾ ਦਿਲ ਕਰਦਾ ਸੀ। ਚਲੋ ਜੀ ਹੁਣ ਫ੍ਰੀ ਵਾਲੇ ਆਓ। ਗੱਲ ਸੁਣ ਵੇ ਸੱਜਣ ਦੇ ਆ ਕੰਗਣਾ, ਗੱਲ ਸੁਣ ਵੇ ਸੱਜਣ ਦੇ ਆ ਕੰਗਣਾ, ਕੁੰਡੀ ਵੱਢ ਕੇ ਤੇ ਕਰ ਮੈਨੂੰ ਕੰਗਣਾ, ਵੀਰ ਚੁੰਮ ਕੇ ਨਾ ਹੋ ਕੇ ਮਾਰੇ ਵੇ, ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ਗੱਲ ਸੁਣ ਵੇ ਸੱਜਣ ਦੇ ਆ ਕੰਗਣਾ, ਕੁੰਡੀ ਵੱਢ ਕੇ ਤੇ ਕਰ ਮੈਨੂੰ ਕੰਗਣਾ, ਵੀਰ ਚੁੰਮ ਕੇ ਨਾ ਹੋ ਕੇ ਮਾਰੇ, ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ਗੱਲ ਸੁਣ ਵੇ ਸੱਜਣ ਦੇ ਆ ਕੰਗਣਾ, ਕੁੰਡੀ ਵੱਢ ਕੇ ਤੇ ਕਰ ਮੈਨੂੰ ਕੰਗਣਾ, ਉਹ ਬੜਾ ਬਦਲੀ ਤਾਵੇ ਮੈਂ ਜਾਣ ਗਈ ਤੈਨੂੰ ਵੇ, ਇਹ ਸਿੱਧੇ ਚੱਕਰਾਂ 'ਚ ਕੋਨਾ ਏ ਕਿਉਂ ਮੈਨੂੰ ਵੇ, ਕੋਨਾ ਏ ਕਿਉਂ ਮੈਨੂੰ, ਵੇ ਨਾ ਹੋ ਕੇ ਪਰ ਵੇ, ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ਗੱਲ ਸੁਣ ਵੇ ਸੱਜਣ ਦੇ ਆ ਕੰਗਣਾ, ਕੁੰਡੀ ਵੱਢ ਕੇ ਤੇ ਕਰ ਮੈਨੂੰ ਕੰਗਣਾ, ਚੱਲ ਵਿਚਾਰ ਦੀਦੀ ਚੁੰਮ ਕੇ ਨਾ ਹੋ ਕੇ ਪਰ ਵੇ, ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ਗੱਲ ਸੁਣ ਵੇ ਸੱਜਣ ਦੇ ਆ ਕੰਗਣਾ, ਦੀ ਵੱਢ ਕੇ ਤੇ ਕਰ ਮੈਨੂੰ ਕੰਗਣਾ, ਉਹ ਖੜਿਆ ਬਦਲੀ
ਜਾਓ ਵੀ ਆ ਜਾਓ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਇਹਦਾ ਨਾਮ ਬਹੁਤ ਬਹੁਤ ਈਦ ਮੁਬਾਰਕ ਇਹਦਾ ਨਾਮ ਮੁਲਾਕਾਤ ਹੋਏਗੀ ਅੱਲਾਹ ਹਾਫਿਜ਼ ਲਵ ਯੂ ਸਲਮਾਨ ਨੱਚੇਗਾ ਵੀ ਇੱਕ ਅੱਧਾ ਡਾਂਸ ਕੀ ਗੱਲ ਗਾਣੇ 'ਚ ਵੱਡਾ ਹੁਣ ਵਾਲਾ ਸਟੈਪ ਉਹ ਮਰਵਾ